ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਔਰ ਜਮਾਤ ਤੁਹਾਡੀ ਹੋਸਟ ਨੀਲਮ ਖੁਰਦ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੁਸਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 12 ਅਗਸਤ 2025 28 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਸਨਮੋਹਨ ਸਿੰਘ ਸੋਢੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੋਂ ਵੱਧ ਜਿਹੜਾ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਨਮੋਹਨ ਸਿੰਘ ਸੋਢੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਵੱਲੋਂ ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਦਰਿਆਈ ਪਾਣੀ ਰੋਕਣ ਸੰਬੰਧੀ ਡੈਮ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਪਾਕਿਸਤਾਨ ਦੇ ਸਿਆਸੀ ਲੀਡਰਾਂ ਨੇ ਵੀ ਆਪਣੀ ਸੁਰ ਤਿੱਖੀ ਕਰ ਲਈ ਹੈ ਔਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਪੀਪਲ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਵੱਲੋਂ ਦਰਿਆਈ ਪਾਣੀ ਰੋਕਣ ਦੇ ਖਿਲਾਫ ਸਖਤ ਚੇਤਾਵਨੀ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਨਮੋਹਨ ਸਿੰਘ ਸੋਢੀ ਜਿਨ੍ਹਾਂ ਦੇ ਨਾਲ ਸਾਡਾ ਸਬੰਧ ਆਲਮੋਸਟ 1990 ਤੋਂ ਹੀ ਹੈ। ਇਹ ਪਹਿਲਾਂ ਸਰੀ ਕੈਨੇਡਾ ਸਨ, ਹੁਣ ਸੀਐਟਲ ਕੁਛ ਵਰਿਆਂ ਤੋਂ ਨੇ, ਸਫਲ ਕਾਰੋਬਾਰੀ ਨੇ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ 'ਚੋਂ ਵੀ ਰਹੇ ਔਰ ਜਦੋਂ ਵੀ ਸਾਡਾ ਸਰੀ ਜਾਣ ਦਾ ਹੁੰਦਾ ਹੈ ਜਿਹੜਾ ਸਾਡਾ ਪੜਾਅ ਸੀਐਟਲ ਹੁੰਦਾ ਹੈ ਇਹਨਾਂ ਦਾ ਇੱਕ ਬੜਾ ਕਾਮਯਾਬ ਰੈਸਟੋਰੈਂਟ ਹੈ ਹਰਿੰਦਰਵੀਰ ਸਿੰਘ ਬੈਂਸ ਹੋਰਾਂ ਨਾਲ ਮਿਲ ਕੇ ਰਨ ਕਰਦੇ ਨੇ। ਸੋ ਉਸ ਦੇ ਵਿੱਚ ਉਹ ਆਪਣੀ ਸੇਵਾ ਵੀ ਕਰਦੇ ਨੇ ਔਰ ਟੀਵੀ 84 ਦੀ ਸੇਵਾ ਵੀ ਕਰਦੇ ਨੇ ਔਰ ਇੱਕ ਡੈਡੀਕੇਟਿਡ ਗੁਰਸਿੱਖ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਵੀ ਵੀਰ ਭੈਣਾਂ ਜਿਨ੍ਹਾਂ ਨੇ ਸਕ੍ਰੈਚ ਤੋਂ ਸ਼ੁਰੂ ਕੀਤਾ ਸਫਲਤਾ ਦੇ ਨਾਲ ਆਪਣੇ ਆਪ ਨੂੰ ਐਸਟੈਬਲਿਸ਼ ਵੀ ਕੀਤਾ ਕਾਰੋਬਾਰੀ ਤੌਰ ਤੇ ਔਰ ਪੰਥਕ ਪਿੜ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਨੇ, ਅਸੀਂ ਉਹਨਾਂ ਸਭ ਨੂੰ ਐਕਨੋਲੇਜ ਕਰਦੇ ਹਾਂ, ਰੈਕਗਨਾਈਜ਼ ਕਰਦੇ ਹਾਂ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਸਾਡੇ ਕੁਝ ਵੀਰਾਂ ਭੈਣਾਂ ਨੂੰ ਲੱਗਦਾ ਹੋਏਗਾ ਕਿ ਭਾਈ ਸਾਡਾ ਪਿਛਲੇ 2-3 ਦਿਨ ਤੋਂ ਖਾਸ ਤੌਰ ਤੇ ਕੱਲ੍ਹ ਵੀ ਸਾਡੇ ਟੌਪਿਕਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਪਾਕਿਸਤਾਨ ਦੇ ਫੌਜੀ ਚੀਫ ਫੀਲਡ ਮਾਰਸ਼ਲ ਆਸਮ ਮਨੀਰ ਉਹਨਾਂ ਦੀ ਟੈਂਪਾ ਫਲੋਰੀਡਾ 'ਚ ਦਿੱਤੀ ਗਈ ਸਟੇਟਮੈਂਟ ਜਿਹੜੀ ਉਹਨਾਂ ਨੇ ਪਾਕਿਸਤਾਨ ਡਾਇਸਪੋਰਾ ਨੂੰ ਐਡਰੈਸ ਕੀਤੀ ਉਸ ਨੇ ਸਿਰਫ ਰਿਪਲਸ ਹੀ ਕ੍ਰੀਏਟ ਨਹੀਂ ਕੀਤੀਆਂ, ਰਾਦਰ ਇਹ ਕਹਿਣਾ ਹੋਇਆ ਕਿ ਭਾਰਤ ਦਾ ਇੱਕ ਵੱਡਾ ਤਬਕਾ ਤਾਂ ਪੂਰੀ ਤਰ੍ਹਾਂ ਸੁੰਨ ਹੋਇਆ ਕਿਉਂਕਿ ਉਹਨਾਂ ਦੇ ਲਈ ਇਹੀ ਇੱਕ ਬੜੀ ਝਟਕੇ ਵਾਲੀ ਗੱਲ ਸੀ ਕਿ ਅਮਰੀਕਾ ਦੀ ਧਰਤੀ ਤੋਂ ਜਨਰਲ ਆਸਮ ਮਨੀਰ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਉਂਕਿ ਜਿਹੜੇ ਇੱਕ ਤਾਂ ਵੈਸੇ ਵੀ ਜਿਹੜੇ ਮਜ਼ਹਬੀ ਫੇਥ ਵਾਲੇ ਹੁੰਦੇ ਨੇ ਇਨਸਾਨ
ਉਹ ਸਾਫ਼ ਗੋ ਵੀ ਹੁੰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਬਾਊਟ ਦੇ ਵਿੱਚ ਇੱਕ ਜਿਹੜਾ ਭੇਡ ਦੇ ਵਿੱਚ ਕਿਸੇ ਦੁਸ਼ਮਣ ਨੂੰ ਚਿੱਤ ਕੀਤਾ ਹੋਏ, ਫਿਰ ਤੁਹਾਡਾ ਹੌਸਲਾ ਵੀ ਬੁਲੰਦ ਹੁੰਦਾ ਹੈ। ਔਰ ਉਹ ਜ਼ਾਹਰ ਹੈ ਕਿ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਭਾਰਤ ਨੂੰ ਚੰਗੀ ਤਰ੍ਹਾਂ ਇਹ ਕਹੋ ਕਿ ਮਧੋਲਿਆ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਨੇ ਉਸ ਸਾਰੇ ਨੂੰ ਕਲੋਜ਼ਲੀ ਮੋਨੀਟਰ ਵੀ ਕੀਤਾ। ਹਾਲਾਂਕਿ ਕੋਈ ਅਮਰੀਕਾ ਪਾਕਿਸਤਾਨ ਸੰਬੰਧ ਨਵੇਂ ਨਹੀਂ ਨੇ। ਜੇ ਅਸੀਂ 1950 ਦੇ ਵਿੱਚ ਜਦੋਂ ਦੁਨੀਆ ਦੇ ਵਿੱਚ 2 ਗੁੱਟ ਕੋਲਡ ਵਾਰ ਈਰਾ ਦੇ ਸੋਵੀਅਤ ਯੂਨੀਅਨ ਔਰ ਅਮਰੀਕਾ ਉਹਨਾਂ ਵੱਲ ਦੇਖੀਏ ਤੇ ਪਾਕਿਸਤਾਨ ਪੂਰੀ ਤਰ੍ਹਾਂ ਜਿਹੜਾ ਹੈ ਉਹ ਅਮਰੀਕਾ ਦੇ ਖੈਮੇ ਵਿੱਚ ਸੀ। ਔਰ ਈਵਨ ਬਗਦਾਦ ਪੈਕਟ ਔਰ ਉਹ ਵੀ ਜਿਹੜੇ ਉਹਦਾ ਹਿੱਸਾ ਸੀ। ਔਰ ਈਵਨ ਜਨਰਲ ਅਯੂਬ ਖਾਨ ਜਿਹੜੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਵੀ ਔਰ ਪ੍ਰੈਜ਼ੀਡੈਂਟ ਵੀ ਰਹੇ ਲੰਬਾ ਵਕਤ ਪਾਵਰ ਹਥਿਆ ਕੇ, ਉਹ ਜਦੋਂ ਅਮਰੀਕਾ ਵਾਸ਼ਿੰਗਟਨ DC ਆ ਕੇ ਉਤਰਦੇ ਸੀ ਤੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਫਸਟ ਲੇਡੀ ਉਹਨਾਂ ਨੂੰ ਰਿਸੀਵ ਕਰਦੇ ਸੀ। ਸੋ ਇਹ ਹਾਲਾਂ ਉਸ ਪੀਰੀਅਡ ਦੇ ਵਿੱਚ ਇਹ ਠੀਕ ਹੈ ਵੀ ਇਕਨੋਮਿਕਲੀ ਅੱਜ ਪਾਕਿਸਤਾਨ ਸਟਰਗਲਿੰਗ ਹੈ, ਲੇਕਿਨ 50ਵੇਂ ਜਾਂ 60ਵੇਂ ਦੇ ਦੌਰ ਦੇ ਵਿੱਚ ਪਾਕਿਸਤਾਨ ਦੀ ਇਕਨੋਮਿਕਲ ਸਿਚੁਏਸ਼ਨ ਵੀ ਜਿਹੜੀ ਹੈ ਉਹ ਬਹੁਤ ਸਟਰੋਂਗ ਸੀ। ਔਰ ਉਹਨਾਂ ਜ਼ਮਾਨਿਆਂ 'ਚ ਕਿਹੜੇ ਮੁਲਕ ਨੇ ਕਿੰਨਾ ਲੋਨ ਲਿਆ, ਕਿਵੇਂ ਉਹਨਾਂ ਦੀ ਪ੍ਰੋਗਰੈਸ ਜਿਹੜੀ ਹੈ, ਕਿਉਂਕਿ ਓਪਨ ਮਾਰਕੀਟ ਸੀ, ਅਮਰੀਕਨ ਸਟੱਫ ਵੀ ਉਹਨਾਂ ਦੀ ਮਾਰਕੀਟ ਦੇ ਵਿੱਚ ਸੀ। ਔਰ ਉਦੋਂ ਮੈਨੂੰ ਯਾਦ ਹੈ ਕਿ ਵੀ ਜਿਹੜੇ 60ਵੇਂ ਦੇ ਵਿੱਚ ਜਾਂ ਈਵਨ 70ਵੇਂ 'ਚ ਜਾ ਕੇ ਥੋੜ੍ਹਾ ਜਵਾਲ ਦੀ ਸ਼ੁਰੂਆਤ ਹੋਈ ਬੰਗਲਾਦੇਸ਼ ਐਪੀਸੋਡ ਤੋਂ ਬਾਅਦ। ਲੇਕਿਨ ਉਸ ਪੀਰੀਅਡ ਦੇ ਵਿੱਚ ਜਿਹੜਾ ਚੰਗਾ ਵਿਦੇਸ਼ੀ ਮਾਲ ਹੈ ਜਾਂ ਜਿਹੜੀ ਚੀਜ਼ ਹੈ ਉਹ ਜਾਂ ਤਾਂ ਨੇਪਾਲ, ਕਿਉਂਕਿ ਨੇਪਾਲ ਦੇ ਵਿੱਚ ਵੀ ਖੁੱਲੀ ਮਾਰਕੀਟ ਸੀ ਅਮਰੀਕਾ ਦੀ। ਈਵਨ ਸੈਨੀਓ ਟੇਪ ਰਿਕਾਰਡਰ ਜਾਂ ਦੂਜੀ ਇਲੈਕਟ੍ਰੋਨਿਕਸ ਦੇ ਲਈ ਜਿਹੜੇ ਉਹ ਨੇਪਾਲ ਜਾਂਦੇ ਸੀ, ਜਾਂ ਪਾਕਿਸਤਾਨ ਦੇ ਵਿੱਚ ਬਹੁਤ ਚੰਗਾ ਜਿਹੜਾ ਉਸ ਦਾ ਫਾਈਨੈਂਸ਼ੀਅਲ ਆਧਾਰ ਸੀ। ਲੇਕਿਨ ਇਹ ਵੀ ਜੇ ਅੱਜ ਅਸੀਂ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਜੀ, ਉਹਦੇ ਵਿੱਚ ਬੜੀ ਵਾਰਮਥ ਹੈ, ਜਾਂ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲੀ ਇਨਵਾਈਟ ਕੀਤਾ ਲੰਚ ਦੇ ਲਈ, ਜਾਂ ਓਵਰਆਲ ਜਿਹੜਾ ਹੈ ਉਹ ਕਾਊਂਟਰ ਟੈਰਰਿਜ਼ਮ ਟੁਗੈਦਰ ਕਰਨਗੇ, ਉਸ ਦੇ ਉੱਤੇ ਅੱਜ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਨੇ ਵੀ ਇੱਕ ਸਵਾਲ ਦੇ ਜਵਾਬ 'ਚ ਪਾਕਿਸਤਾਨ ਨੂੰ ਕੋਟ ਕੀਤਾ। ਤੇ ਇਹ ਜਿਹੜਾ ਹੈ ਇਹ ਪੁਰਾਣੇ ਉਹਨਾਂ ਸਬੰਧਾਂ ਦੇ ਬਦੌਲਤ ਵੀ ਜਿਹਦੇ 'ਚ ਖਟਾਸ ਜ਼ਰੂਰ ਆਈ 9/11 ਤੋਂ ਬਾਅਦ, ਔਰ ਉਸਾਮਾ ਬਿਨ ਲੈਡਨ ਦੇ ਪਾਕਿਸਤਾਨ 'ਚ ਹੋਣ ਨੇ ਬਿਟਰਨੈਸ ਪੈਦਾ ਕੀਤੀ। ਔਰ ਬਾਈ 1990s ਜਦੋਂ ਚਾਈਨਾ ਇੱਕ ਸੁਪਰ ਪਾਵਰ ਦੇ ਤੌਰ ਤੇ ਇੱਕ ਚੈਲੰਜਰ ਅਮਰੀਕਾ ਨੂੰ ਲੱਗਿਆ, ਤੇ ਉਦੋਂ ਜਿਹੜਾ ਅਮਰੀਕਾ ਨੇ ਫਿਰ ਭਾਰਤ ਵੱਲ ਦਾ ਰੁਖ ਕੀਤਾ ਕਲਿੰਟਨ ਈਰਾ ਦੇ ਵਿੱਚ। ਜਿਹੜੀ ਪਾਲਿਸੀ ਫਿਰ ਕਲਿੰਟਨ ਈਰਾ ਤੋਂ ਬਾਅਦ ਜਿਹੜੀ ਹੈ ਉਹ ਜੂਨੀਅਰ ਬੁਸ਼ ਪੀਰੀਅਡ, ਫਿਰ ਓਬਾਮਾ ਪੀਰੀਅਡ, ਔਰ ਫਿਰ ਟਰੰਪ ਦੀ ਪਹਿਲੀ ਟਰਮ ਜਿਹੜੇ ਲਗਭਗ 25 ਸਾਲ ਉਹ ਪਾਲਿਸੀ ਜਾਰੀ ਰਹੀ। ਔਰ ਉਹਦੇ ਆਪਣੇ ਰੀਜ਼ਨ ਸੀ ਅਮਰੀਕਾ, ਕਿਉਂਕਿ ਦੇਖੋ ਅਸੀਂ ਜਦੋਂ ਇਹ ਕਹਿੰਦੇ ਹਾਂ ਵੀ ਕੋਈ ਸਿਆਸਤ ਦੇ ਵਿੱਚ ਪੱਕੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਪੱਕੇ ਤਾਂ ਇੰਟਰਸਟ ਹੁੰਦੇ ਨੇ। ਔਰ ਇਉਂ ਲੱਗਦਾ ਵੀ 25 ਸਾਲ ਦੇ ਇਹ ਸਾਰੇ ਦੌਰੇ ਦੇ ਵਿੱਚ ਅਮਰੀਕਾ ਨੇ ਦੇਖ ਲਿਆ ਕਿ ਭਾਰਤ ਦੇ ਪੱਲੇ ਕੁਛ ਨਹੀਂ ਹੈ, ਨਾ ਮਿਲੀਟੈਰਲੀ ਇਹ ਚਾਈਨਾ ਦੇ ਬਰਾਬਰ। ਗਲਵਾਨ ਵੈਲੀ ਦੇ ਵਿੱਚ ਜਿਹੜੀ ਭਾਰਤੀ ਫੌਜ ਨੂੰ ਕੁੱਟ ਪਈ, ਕੋਈ ਇੱਕ ਗੋਲੀ ਨਹੀਂ ਚੱਲੀ, ਲੇਕਿਨ ਉਹਨਾਂ ਨੇ ਜਿਹੜਾ ਉਹ ਬੈਟਨਸ ਔਰ ਸੋਟਿਆਂ ਦੇ ਨਾਲ ਹੀ ਜਿਹੜੇ ਨੇ 20 ਉਹਨਾਂ ਦੇ ਮਾਰ ਮੁਕਾਏ ਫੌਜੀ, ਔਰ 13-14 ਜਿਹੜੇ ਨੇ ਉਹ ਪੋਲੀਟੀਕਲ ਪ੍ਰਿਜ਼ਨਰ ਬਣਾ ਲਏ ਸੀ, ਜਿਹੜੇ 3-4 ਦਿਨ ਬਾਅਦ ਛੱਡੇ। ਔਰ ਉਸ ਤੋਂ ਬਾਅਦ ਇਹਨਾਂ ਦੇ ਆਪਣੇ ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੋਗ ਹੈ, ਔਰ ਈਵਨ ਦੂਸਰਿਆਂ ਦਾ ਵੀ ਕਹਿਣਾ ਹੈ ਕਿ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਲਈ। ਲੇਕਿਨ ਫਿਰ ਵੀ ਪਾਕਿਸਤਾਨ ਦਾ, ਕਿਉਂਕਿ 1971 'ਚ ਜਦੋਂ ਕਿ ਹਿਊਮਿਲੀਏਟਿੰਗ ਡਿਫੀਟ ਪਾਕਿਸਤਾਨ ਦੀ ਹੋਈ, ਜਿਸ ਨੂੰ ਸਕੂਤੇ ਢਾਕਾ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਉਹ ਬੇਸ਼ੱਕ ਪਾਕਿਸਤਾਨ ਨੇ ਆਪਣਾ ਜਿਹੜਾ ਆਪਣੀ ਤਾਕਤ ਪ੍ਰੂਵ ਕੀਤੀ 1979 ਤੋਂ ਲੈ ਕੇ 1999 ਤੱਕ ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੀ ਲੜਾਈ ਲੜੀ ਗਈ ਪਾਕਿਸਤਾਨ ਦੀ ਧਰਤੀ ਤੋਂ, ਜਿਸ ਦੇ ਵਿੱਚ CIA ਔਰ ISI ਉਹ ਟੁਗੈਦਰ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਭਾਰਤ ਦੀ ਇੰਟੈਲੀਜੈਂਸ ਏਜੰਸੀ ਰॉ ਨੂੰ
KGB ਸੋਵੀਅਤ ਯੂਨੀਅਨ ਦੀ ਏਜੰਸੀ ਨੇ ਟ੍ਰੇਨਡ ਕੀਤਾ ਜਿਹੜਾ ਮਿਸਟਰ ਪੁਤਿਨ ਪ੍ਰੈਜ਼ੀਡੈਂਟ ਹੈ ਰਸ਼ੀਆ ਦਾ, ਕਿਸੇ ਵੇਲੇ KGB ਦਾ ਹੈੱਡ ਸੀ। ਇਵੇਂ ਹੀ ਪਾਕਿਸਤਾਨ ਦੀ ISI ਨੂੰ CIA ਦੀ ਟ੍ਰੇਨਿੰਗ, ਜਾਂ ਜਿਹਨੂੰ ਤੁਸੀਂ ਕਹੋ ਕਿ ਸਟੇਟ ਆਫ ਦਾ ਆਰਟ ਇੰਟੈਲੀਜੈਂਸ ਏਜੰਸੀ ਹੈ। ਲੇਕਿਨ ਉਸ ਤੋਂ ਬਾਅਦ ਅਮਰੀਕਾ ਨੂੰ, ਕਿਉਂਕਿ 1999 ਤੱਕ ਪਹੁੰਚਦਿਆਂ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਸ਼ਾਇਦ ਅਮਰੀਕਾ ਨੇ ਵੀ ਜਿੱਥੇ ਅਫਗਾਨਾਂ ਨੂੰ ਅਬੈਂਡਨ ਕੀਤਾ, ਉੱਥੇ ਪਾਕਿਸਤਾਨ ਪ੍ਰਤੀ ਵੀ ਉਹਨਾਂ ਨੂੰ ਲੱਗਾ ਕਿ ਵੀ ਹੁਣ ਜਿਹੜਾ ਸੋਵੀਅਤ ਯੂਨੀਅਨ ਗਿਆ ਤੇ ਹੁਣ ਦੂਸਰਾ ਚੀਨ ਨੂੰ ਘੇਰਨਾ, ਔਰ ਫਿਰ ਹੌਲੀ ਇੰਡੀਆ ਉਹਦੇ ਨਾਲ ਇੰਡੋ US ਨਿਊਕਲੀਅਰ ਡੀਲ ਔਰ ਨਰਿੰਦਰ ਮੋਦੀ ਤੱਕ ਪਹੁੰਚਦੇ ਆ। ਫਿਰ ਤਾਂ ਅਬ ਕੀ ਬਾਰ ਟਰੰਪ ਸਰਕਾਰ ਤੇ ਨਮਸਤੇ ਟਰੰਪ ਤੇ ਹਾਊਡੀ ਮੋਡੀ, ਜਿਹੜਾ ਇਹ ਸਾਰੇ ਵੀ ਜਿਹੜੇ ਨੇ ਇਹ ਚੌਂਚਲੇ ਸਾਹਮਣੇ ਆਏ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂ ਇਹ ਨਹੀਂ ਹੈ ਵੀ ਅਮਰੀਕਨ ਫੌਜ ਜਿਹੜੀ ਖੁਦ ਜਿਹੜੀ ਹੈ ਉਹ 20 ਸਾਲ ਬਾਅਦ ਉੱਥੋਂ ਅਫਗਾਨਿਸਤਾਨ ਚੋਂ ਮੁੜੀ, ਤਾਲਿਬਾਨ ਨਾਲ ਸਮਝੌਤਾ ਕਰਕੇ ਕੋਈ ਵਿਕਟਰੀ ਨਹੀਂ ਮਿਲੀ ਹੈ, ਔਰ ਜਿਸ ਹਾਲਾਤ ਦੇ ਵਿੱਚ ਉੱਥੋਂ ਨਿਕਲੇ ਉਹ ਸਭ ਦੇ ਸਾਹਮਣੇ। ਲੇਕਿਨ ਇਸ ਸਭ ਦੇ ਬਾਵਜੂਦ ਕਿ ਪਾਕਿਸਤਾਨ ਦਾ ਆਰਥਿਕ ਢਾਂਚਾ ਵੀ ਅੰਦਰੋਂ ਜਿਹੜਾ ਉਹ ਹਿੱਲਿਆ, ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਿਆਸੀ ਧਿਰਾਂ ਨੇ ਉਹਨਾਂ ਨੂੰ ਉਹ ਹਮੇਸ਼ਾ ਜਿਹੜਾ ਉਹ ਵਾਈ ਵਿਦ ਈਚ ਅਦਰ ਕਰਦੀਆਂ ਨੇ ਕਿ ਕਿਵੇਂ ਉਹਨਾਂ ਨੇ ਪਾਵਰ ਦੇ ਵਿੱਚ ਰਹਿਣਾ। ਫੌਜ ਦਾ ਰੋਲ ਇੱਕ ਐਸਟੈਬਲਿਸ਼ਡ ਰੋਲ ਹੈ, ਉਹ ਪਹਿਲੇ ਅਯੂਬ ਖਾਨ ਦੇ ਜ਼ਮਾਨੇ ਤੋਂ ਐਸਟੈਬਲਿਸ਼ ਹੋਇਆ, ਔਰ ਹਰ ਇੱਕ ਨੂੰ ਪਤਾ ਹੈ ਕਿ ਵੀ ਅਲਟੀਮੇਟ ਜਿਹੜੀ ਡਿਸੀਜਨ ਮੇਕਿੰਗ ਪਾਵਰ ਹੈ ਉਹ ਫੌਜ ਪਾਕਿਸਤਾਨੀ ਫੌਜ ਦਾ ਚੀਫ ਮੋਸਟ ਪਾਵਰਫੁਲ ਮੈਨ ਇਨ ਦਾ ਕੰਟਰੀ ਹੈ, ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕੋਈ ਵੀ ਹੋਏ। ਸੋ ਇਹਨਾਂ ਹਾਲਾਤਾਂ 'ਚ ਅਮਰੀਕਾ ਨੇ ਜਦੋਂ ਭਾਰਤ ਦਾ ਇਕਨੋਮਿਕਲ ਮਾਈਟ ਵੀ ਥੋੜ੍ਹਾ ਬਹੁਤ ਵਧਣਾ ਸ਼ੁਰੂ ਹੋਇਆ, ਮਾਰਕੀਟ ਵੀ ਨਜ਼ਰ ਆਈ, ਔਰ ਮਨਮੋਹਨ ਸਿੰਘ ਜਦੋਂ 1991-92 'ਚ ਫਾਈਨੈਂਸ ਮਿਨਿਸਟਰ ਸਨ, ਉਹਨਾਂ ਨੇ ਦਰਵਾਜ਼ੇ ਖੋਲ੍ਹੇ ਬਾਹਰਲੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਵੀ। ਉਹਨਾਂ ਨੇ ਵੀ FDI ਫੋਰਨ ਡਾਇਰੈਕਟ ਇਨਵੈਸਟਮੈਂਟ ਕਿ 50% ਦੇ ਨੇੜੇ ਤੇੜੇ ਕਰ ਸਕਦੇ ਹੋ। ਸੋ ਉਹਦੇ 'ਚ ਇੱਕਦਮ ਸਡਨ ਇੰਟਰਸਟ ਜਿਹੜਾ ਉਹ ਭਾਰਤ ਦੇ ਵਿੱਚ ਵੱਧਦਾ ਚਲਾ ਗਿਆ, ਕਾਰਪੋਰੇਟ ਸੈਕਟਰ ਦਾ ਵੀ, ਅਮਰੀਕਨ ਪਾਲਿਸੀ ਮੇਕਿੰਗ ਦਾ ਵੀ, ਔਰ ਜ਼ਾਹਰ ਹੈ ਕਿ ਵੀ ਪੈਂਟਾਗਨ ਦਾ ਵੀ। ਪਰ 25 ਸਾਲਾਂ ਬਾਅਦ ਉਹਦੀ ਰਿਵਰਸਲ ਹੋਈ ਕਿ ਚਾਈਨਾ ਨੂੰ ਤਾਂ ਕੀ ਫੇਸ ਕਰਨਾ ਸੀ। ਇਹ ਜਿਹੜਾ 4 ਰੋਜ਼ਾ 7, 8, 9, 10 ਮਈ ਦਾ ਪਾਕਿਸਤਾਨ ਇੰਡੀਆ ਡਰੋਨ ਮਿਸਲ ਜਿਹੜਾ ਭੇੜ ਹੈ, ਉਸ ਦੇ ਵਿੱਚ ਜਿਵੇਂ ਭਾਰਤ ਦਾ ਥੱਲਾ ਲੱਗਾ ਇਸ ਸਭ ਤੋਂ ਬਾਅਦ, ਔਰ ਟਰੰਪ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ, ਪੈਂਟਾਗਨ ਜਾਂ ਦੂਜਾ ਜਿਹੜੀਆਂ ਉਹਨਾਂ ਦੀਆਂ ਮੋਨੀਟਰਿੰਗ ਡਿਵਾਈਸਿਸ ਨੇ। ਸੋ ਜਿਹੜੀ ਪਾਕਿਸਤਾਨ ਵੱਲ ਟਿਲਟ ਹੈ, ਔਰ ਇਹ ਗੱਲ ਜੇ ਪਾਕਿਸਤਾਨ ਦੇ ਫੌਜੀ ਮੁਖੀ ਅਮਰੀਕਾ ਦੀ ਧਰਤੀ ਤੋਂ ਕਹਿੰਦੇ ਨੇ, ਇਹ ਵੀ ਕੌਨਫੀਡੈਂਸ ਸ਼ੋ ਕਰਦਾ ਹੈ। ਕਿੱਥੇ ਉੱਥੇ ਬੈਠੇ ਵੀ ਜਿਹੜੇ ਪਾਕਿਸਤਾਨ ਦੇ ਲੀਡਰ ਜਾਂ ਦੂਜੇ ਸੀ ਉਹ ਬੜੇ ਸੰਭਲ ਕੇ ਗੱਲ ਕਰਦੇ ਸੀ ਕਿ ਕਿਤੇ ਅਮਰੀਕਾ ਬਹਾਦਰ ਨਾਰਾਜ਼ ਨਾ ਹੋ ਜਾਏ। ਤੇ ਇੱਥੇ ਇਸ ਲੈਵਲ ਦਾ ਇਹ ਬਹੁਤ ਦੋ ਤਰਫ ਹੈ, ਔਰ ਇਸ ਗੱਲ ਨੇ ਭਾਰਤ ਨੂੰ ਹੋਰ ਵੀ ਰੈਟਲ ਕੀਤਾ। ਔਰ ਸੈਕੰਡਲੀ ਜਿਹੜੀ ਉਹ ਉਹਨਾਂ ਦੀ ਪ੍ਰੈਜੈਂਟੇਸ਼ਨ ਜਨਰਲ ਆਸਮ ਮੁਨੀਰ ਦੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਏਗਾ ਤੇ ਅਸੀਂ ਨਿਊਕਲੀਅਰ ਇਸਤੇਮਾਲ ਕਰਾਂਗੇ। ਪਰ ਨਾਲ ਦੀ ਨਾਲ ਇੰਡਸ ਵਾਟਰ ਟ੍ਰੀਟੀ ਜਿਹੜੀ ਇੰਡੀਆ ਨੇ ਐਟ ਅਬੇਂਸ, ਉਹਦੇ ਲਈ ਲਫ਼ਜ਼ ਪਹਿਲਾਂ ਸਸਪੈਂਸ਼ਨ ਯੂਜ਼ ਕੀਤਾ ਸੀ, ਉਹਨੂੰ ਐਟ ਅਬੇਂਸ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਇਹ ਕਰ ਰਹੇ ਹਾਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਉਹਨਾਂ ਨੇ ਜਿਹੜਾ ਹੁਣ 15 ਅਗਸਤ ਆ ਰਿਹਾ, ਮੋਦੀ ਨੇ ਲਾਲ ਕਿਲੇ ਤੇ ਝੰਡਾ ਫਹਿਰਾਣਾ ਹੈ ਔਰ ਤਕਰੀਰ ਦੇਣੀ ਹੈ, ਜਿਹੜੇ ਉਹਦੇ ਲਈ ਇਨਵੀਟੇਸ਼ਨ ਕਾਰਡ ਭੇਜੇ ਗਏ ਨੇ। ਤੁਸੀਂ ਦੇਖੋ ਵੀ ਕਿਵੇਂ ਹਾਰ ਨੂੰ ਜਿੱਤ ਦੇ ਵਿੱਚ ਬਦਲਣ ਦਾ ਨੈਰੇਟਿਵ ਉਹ ਦੇ ਰਹੇ ਨੇ। ਉਹਦੇ 'ਚ ਉਹਨਾਂ ਨੇ ਆਲਮੋਸਟ ਜਿਹੜੇ ਨੇ ਉਹ 15 ਉਹ ਫੌਜੀ, ਇੱਕ ਜਿਹੜਾ ਮਾਰਚ ਪਾਸਟ ਹੋਏਗਾ ਉਹਦੇ ਉੱਤੋਂ ਜਿਹੜਾ ਜਹਾਜ਼ ਗੁਜ਼ਰਨਗੇ, ਪੈਟਲਸ ਬਰਸਾਣਗੇ, ਉਹਨਾਂ 'ਚ 15 ਫੌਜੀ ਉਹ ਨੇ ਜਿਨ੍ਹਾਂ ਨੇ ਜਿਹੜਾ ਆਪਰੇਸ਼ਨ ਸੰਦੂਰ ਸੋ ਕਾਲਡ ਉਹਦੇ 'ਚ ਹਿੱਸਾ ਲਿਆ ਔਰ ਉਹਦੀ ਵਿਕਟਰੀ ਸੈਲੀਬ੍ਰੇਟ ਕਰਨਗੇ। ਔਰ ਉਹਦੇ ਨਾਲ ਜਿਹੜਾ ਈਵਨ ਇਨਵੀਟੇਸ਼ਨ ਕਾਰਡ ਭੇਜਿਆ ਗਿਆ ਉਸ ਦੇ ਵਿੱਚ ਚਨਾਬ ਰੇਲਵੇ ਬ੍ਰਿਜ, ਚਨਾਬ ਦਰਿਆ ਦੇ ਉੱਤੇ ਜਿਹੜਾ ਮੋਦੀ ਨੇ ਉਦਘਾਟਨ ਕੀਤਾ ਜੀ, ਰੇਲ ਲਿੰਕ ਤੇ ਫਲਾਣਾ। ਲੇਕਿਨ ਇਹ ਜਦੋਂ ਚਨਾਬ ਬ੍ਰਿਜ ਜਾਂ ਚਨਾਬ ਦਰਿਆ ਦਾ ਇਹ ਮੈਸੇਜ ਇਹ ਦੇ ਰਹੇ ਨੇ, ਦੇਖੋ ਜੀ ਅਸੀਂ ਇੰਡਸ ਵਾਟਰ ਟ੍ਰੀਟੀ ਨੂੰ ਐਟ ਅਬੇਂਸ ਅਸੀਂ ਇਹ ਧਮਕੀ ਦੇ ਦਿੱਤੀ ਹੈ ਵੀ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦਿਆਂਗੇ। ਹੁਣ ਇਹੀ ਗੱਲ ਜਿੱਥੇ ਜਨਰਲ ਆਸਮ ਮੁਨੀਰ ਨੇ ਐਗਜ਼ਿਸਟੈਂਸ ਦੇ ਹੋਂਦ ਮੁਝੇ ਖਤਰਾ ਹੈ ਤੇ ਫਿਰ ਅਸੀਂ ਨਿਊਕਲੀਅਰ
ਔਰ ਅੱਧੀ ਦੁਨੀਆ ਨਾਲ ਲੈ ਕੇ ਜਾਵਾਂਗੇ, ਇਹ ਬਿਲਕੁਲ ਐਗਜ਼ੈਕਟ ਲਫ਼ਜ਼। ਤੇ ਦੂਸਰੇ ਪਾਸੇ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਡੈਮ ਬਣਾਇਆ, ਦਰਿਆਈ ਪਾਣੀ ਸਾਡਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਅਸੀਂ 10 ਮਿਸਾਈਲ ਮਾਰਾਂਗੇ। ਉਹਨਾਂ ਨੇ ਕਿਹਾ ਜੀ ਮਿਸਾਈਲਾਂ ਦੀ ਕਮੀ ਨਹੀਂ ਹੈ ਕੋਈ ਵੀ। ਹੁਣ ਇਹ ਦੋਨੋਂ ਹੀ ਆਸਪੈਕਟ ਬੜੇ ਇੰਪੋਰਟੈਂਟ ਨੇ। ਔਰ ਜਿਵੇਂ ਪੋਲੀਟੀਕਲ ਲੀਡਰਸ਼ਿਪ ਪਾਕਿਸਤਾਨ ਦੀ ਉਹ ਤਾਂ ਅਗਵਾਈ ਲੈਂਦੀ ਹੈ ਫੌਜ ਤੋਂ ਹੀ। ਇਸ ਤੋਂ ਫੌਰਨ ਬਾਅਦ ਜਿਹੜੀ ਇੱਕ ਸਟੇਟਮੈਂਟ ਸ਼ਹਬਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਜਿਹੜੀ ਇੱਕ ਇਸ ਦੇ ਉੱਤੇ ਆਪਣੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਆਈ ਵਾਂਟ ਟੂ ਟੈਲ ਦ ਐਨਮੀ ਟੁਡੇ that if you threaten to hold our water, then keep this in mind that you cannot snatch even one drop of water belonging to Pakistan. ਕਿ ਸਾਡਾ ਦੁਸ਼ਮਣ ਚੰਗੀ ਤਰ੍ਹਾਂ ਇਸ ਗੱਲ ਨੂੰ ਸੁਣ ਲੇ ਕਿ ਜੇ ਸਾਡੇ ਪਾਣੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸੀਂ ਇੱਕ ਬੂੰਦ ਵੀ ਦਰਿਆਈ ਪਾਣੀ ਦੀ ਜਿਹੜਾ ਪਾਕਿਸਤਾਨ ਦੇ ਹਿੱਸੇ ਦਾ ਉਹਨੂੰ ਰੋਕਣ ਨਹੀਂ ਦਿਆਂਗੇ। You will be again taught such a lesson that you will be left holding your ears. ਇਹ ਪਤਾ ਨਹੀਂ ਹੁਣ ਕਿਹੜਾ ਫਰੇਜ਼ ਯੂਜ਼ ਕੀਤਾ, holding your ears, ਪਰ ਇਹ ਹੈ ਕਿ ਵੀ ਅਸੀਂ ਨਾਨੀ ਚੇਤੇ ਕਰਵਾ ਦੇਵਾਂਗੇ, ਅਸੀਂ ਜਿਹੜਾ ਉਹ ਤੁਹਾਡੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ, ਤੁਹਾਨੂੰ ਇਹ ਸਜ਼ਾ ਦੇਵਾਂਗੇ। ਔਰ ਇਸੇ ਹੀ ਸੁਰ ਦੇ ਉੱਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ, ਜਿਹੜੇ ਪਹਿਲਾਂ ਫੋਰਨ ਮਿਨਿਸਟਰ ਵੀ ਸੀ ਔਰ ਮੌਜੂਦਾ ਸ਼ਹਬਾਜ਼ ਸ਼ਰੀਫ ਗਵਰਨਮੈਂਟ 'ਚ ਪਾਕਿਸਤਾਨ ਪੀਪਲਜ਼ ਪਾਰਟੀ ਸਪੋਰਟ ਕਰਦੀ ਹੈ, ਲੇਕਿਨ ਗਵਰਨਮੈਂਟ ਨੂੰ ਉਹਨਾਂ ਨੇ ਜੁਆਇਨ ਨਹੀਂ ਕੀਤਾ। ਔਰ ਸਿੰਧ ਦੇ ਬਹੁਤ ਵੱਡੇ ਫਕੀਰ ਹੋਏ ਨੇ ਸ਼ਾਹ ਅਬਦੁਲ ਲਤੀਫ ਪਿਟਾਈ, ਉਹਨਾਂ ਦੇ ਉਰਸ 3 ਰੋਜ਼ਾ ਉਹਨਾਂ ਦੇ ਹੁੰਦਾ ਯਾਦ ਦੇ ਵਿੱਚ ਉਰਸ। ਉਸ ਮੌਕੇ ਦੇ ਉੱਤੇ ਬਿਲਾਵਲ ਭੁੱਟੋ ਨੇ ਐਡਰੈਸ ਕੀਤਾ ਉਸ ਗੈਦਰਿੰਗ ਨੂੰ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੇ ਜੰਗ ਹੁੰਦੀ ਹੈ, ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਔਰ ਇਹ ਉਹਨਾਂ ਦੀ ਐਗਜ਼ੈਕਟ ਮੈਂ ਲਫ਼ਜ਼ ਕੋਟ ਕਰਨਾ ਚਾਹੁੰਦਾ, ਇਫ ਵਾਰ ਇਜ਼ ਵੇਜਡ then from the land of Shah Abdul Latif Pitai we will send a message to the Modi government that we do not retreat, we do not bow down. If you dare think about launching an attack on Indus River, then the people of every province of Pakistan will be ready to confront you. ਕਿ ਵੀ ਇਹ ਅਸੀਂ ਇਸ ਧਰਤੀ ਤੋਂ ਮੈਸੇਜ ਦੇ ਰਹੇ ਕਿ ਜੇ ਮੋਦੀ ਸਰਕਾਰ ਨੇ ਇੰਡਸ ਵਾਟਰ, ਉਹੀ ਇੰਡਸ ਵਾਟਰ ਟਰੀਟੀ ਜਾਂ ਦਰਿਆਈ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਨਾ ਅਸੀਂ ਝੁਕਾਂਗੇ, ਨਾ ਅਸੀਂ ਪਿੱਛੇ ਹਟਾਂਗੇ। ਔਰ ਫਿਰ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ, ਉਹਨਾਂ ਨੂੰ ਪਤਾ ਹੈ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ। ਔਰ ਫਿਰ ਇੱਕ ਸਟੈਪ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਸਾਡੇ ਲਈ ਇੰਡਸ ਰਿਵਰ ਜਿਹੜੀ ਹੈ ਉਹ ਮੁਲਕ ਦੀ ਜਿਹੜੀ ਹੈ ਉਹ ਸੋਲ ਮੇਜਰ ਵਾਟਰ ਰਿਸੋਰਸ ਹੈ, ਜਿਹੜਾ ਹਿਸਟਰੀ ਆਫ ਦਾ ਪੀਪਲ ਨਾਲ ਵੀ ਜੁੜਿਆ ਹੋਇਆ ਹੈ। ਸਾਡੀ ਸਾਰੀ ਸਿਵਲਾਈਜੇਸ਼ਨ, ਇੰਡਸ ਸਿਵਲਾਈਜੇਸ਼ਨ ਵੀ ਦੇ ਨਾਲ ਸੰਬੰਧਿਤ ਹੈ। ਤੇ ਜੇ ਸਾਡਾ ਪਾਣੀ ਰੋਕਿਆ ਗਿਆ ਤੇ ਇਸ ਨੂੰ ਮੰਨਿਆ ਜਾਏਗਾ ਕਿ ਇਹ ਸਾਡੀ ਤਹਿਜ਼ੀਬ ਤੇ ਹਮਲਾ ਹੈ, ਸਾਡੇ ਇਤਿਹਾਸ ਤੇ ਹਮਲਾ ਹੈ ਔਰ ਸਾਡੇ ਕਲਚਰ ਤੇ ਹਮਲਾ ਹੈ। ਔਰ ਇਸ ਨੂੰ ਅਸੀਂ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਜੇ ਉਹ ਮੌਕਾ ਆਇਆ ਤੇ ਅਸੀਂ ਈਵਨ ਜਿਹੜੇ ਬਾਕੀ 6 ਦਰਿਆ ਨੇ ਉਹ ਵੀ ਭਾਰਤ ਤੋਂ ਖੋਹ ਲਾਂਗੇ। ਹੁਣ ਇਹ ਬੇਸ਼ੱਕ ਇਹਨੂੰ ਇੱਕ ਰੈਟਰਿਕ ਹੁੰਦਾ ਹੈ, ਸਿਆਸੀ ਲੋਕ ਉੱਪਰ ਦੇਖਦੇ ਨੇ ਕੀ ਹੋ ਰਿਹਾ ਉਹਦੇ ਮੁਤਾਬਕ ਕਰਦੇ ਨੇ, ਪਰ ਇਹ ਗੱਲ ਜਿਹਨੂੰ ਅਸੀਂ ਅਪਬੀਟ ਸਪਿਰਿਟ ਕਹਿੰਦੇ ਹਾਂ ਲੋਕਾਂ ਦੀ, ਉਹ ਵੀ ਹੈ ਆਪਣੇ ਆਪ ਦੇ ਵਿੱਚ। ਹਾਲਾਂ ਤੁਸੀਂ ਦੇਖੋ ਕਿ ਵੀ ਗੁਲਾਮੀ ਔਰ ਆਜ਼ਾਦੀ 'ਚ ਕੀ ਫਰਕ ਹੁੰਦਾ ਹੈ। 14 ਅਗਸਤ ਵੀ ਆ ਰਿਹਾ ਪਾਕਿਸਤਾਨ ਦਾ ਯੋਮੇ ਆਜ਼ਾਦੀ, 15 ਅਗਸਤ ਭਾਰਤ ਵਾਲਾ, ਅਸੀਂ ਤਾਂ ਜੇ ਸਟਰਗਲਿੰਗ ਹੈ ਆਪਣੇ ਮੁਲਕ ਦੇ ਲਈ। ਲੇਕਿਨ ਹੁਣ ਜਿਵੇਂ ਹੈਦਰਾਬਾਦ, ਕਿੱਥੇ ਉਹ ਹੈਦਰਾਬਾਦ ਦੀ ਰਿਆਸਤ ਕਿਸੇ ਵੇਲੇ ਆਪਣੇ ਆਪ ਨੂੰ ਅੱਡ ਮੁਲਕ ਦੇ ਤੌਰ ਤੇ ਰੈਕਗਨੀਸ਼ਨ ਚਾਹੁੰਦੇ ਸੀ, ਨਿਜ਼ਾਮ ਹੈਦਰਾਬਾਦ ਔਰ ਦੂਜਾ, ਔਰ ਉੱਥੋਂ ਜਿਹੜਾ ਰੈਂਟਾ ਮੁਸਲਿਮ ਰਿਪਰੈਜ਼ੈਂਟ ਕਰਦਾ ਹੈਦਰਾਬਾਦ ਨੂੰ ਪਾਰਲੀਮੈਂਟ ਦੇ ਵਿੱਚ, ਓਵੈਸੀ ਅਸਾਦੁਦੀਨ ਓਵੈਸੀ, ਉਹਨੇ ਜਿਹੜਾ ਪਾਕਿਸਤਾਨ ਦੇ ਫੌਜੀ ਚੀਫ ਨੂੰ, ਆਸਿਮ ਮੁਨੀਰ ਜਿਹੜੇ ਉਹਨਾਂ ਦਾ ਬਿਆਨ ਹੈ ਉਹਨੂੰ ਕੰਡੈਮ ਕੀਤਾ ਹੈ। ਮੋਦੀ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸਿਰਫ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਦਿੱਤੇ ਇੱਕ ਬਿਆਨ ਨਾਲ ਨਹੀਂ ਸਰਨਾ, ਤੁਸੀਂ ਜਿਹੜਾ ਇਸ ਨੂੰ ਚੈਲੰਜ ਕਰੋ, ਅਮਰੀਕਾ ਦੇ ਐਂਬੈਸਡਰ ਨੂੰ ਸੱਦ ਕੇ ਆਫੀਸ਼ੀਅਲ ਪ੍ਰੋਟੈਸਟ ਕਰੋ। ਇਹ ਜਿਹੜੀ ਹੈ ਪਾਕਿਸਤਾਨ ਦੇ ਫੌਜੀ ਚੀਫ ਦੀ ਥ੍ਰੈਟ ਟੂ ਦੀ ਲੈਂਗੁਏਜ,
ਇੰਡੀਆ ਇਹ ਕੰਡੈਮਨੇਬਲ ਹੈ ਔਰ ਇਹ US ਦੀ ਸੋਇਲ ਤੋਂ ਕੀਤਾ ਗਿਆ ਹੋਰ ਵੀ ਵਰਸਟ ਹੈ। ਇਹ ਪੋਲੀਟੀਕਲ ਰਿਸਪੌਂਸ ਹੋਣਾ ਚਾਹੀਦਾ ਮੋਦੀ ਗਵਰਨਮੈਂਟ ਤੋਂ, ਜਸਟ ਇੱਕ ਵਿਦੇਸ਼ ਮੰਤਰਾਲੇ ਦੇ ਬਿਆਨ ਤੱਕ ਮਹਿਦੂਦ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜੇ ਪਾਕਿਸਤਾਨ ਦੇ ਈਵਲ ਡਿਜ਼ਾਈਨ ਨੇ ਉਹਨਾਂ ਨੂੰ ਰੋਕਣ ਲਈ ਸਾਨੂੰ ਆਪਣਾ ਡਿਫੈਂਸ ਬਜਟ ਵਧਾਉਣਾ ਚਾਹੀਦਾ ਹੈ। ਔਰ ਇਹ ਜਿਹੜੀ ਲੋ ਬਜਟ ਦੇ ਨਾਲ ਮੋਦੀ ਗਵਰਨਮੈਂਟ ਲੰਬਾ ਵਕਤ ਸਰਵਾਈਵ ਭਾਰਤ ਨੂੰ ਸੁਰੱਖਿਅਤ ਨਹੀਂ ਕਰ ਸਕੇਗੀ। ਵੀ ਨੀਡ ਟੂ ਬੀ ਬੈਟਰ ਪ੍ਰੀਪੇਅਰਡ। ਔਰ ਇਹ ਜਿਹੜਾ ਇਸ ਤੋਂ ਸਾਨੂੰ ਇਹ ਵੀ ਲੱਗਦਾ ਹੈ ਵੀ ਇਹ ਪਾਕਿਸਤਾਨ ਦਾ ਇਹ ਥ੍ਰੈਟ ਕਿ ਨਿਊਕਲੀਅਰ ਕਮਾਂਡ ਸਟਰਕਚਰ ਜਿਹੜਾ ਉਹ ਵੀ ਜਿਹੜਾ ਔਰ ਨਿਊਕਲੀਅਰ ਕਮਾਂਡ ਐਂਡ ਕੰਟਰੋਲ ਇਹ ਵੀ ਵਲਨਰੇਬਲ ਹੈ। ਸੋ ਇਹ ਆਪਣੇ ਤੌਰ ਤੇ ਜਿਹੜੇ ਰੈਂਟਾ ਹੁੰਦੇ ਨੇ ਉਹ ਰੈਂਟਾ ਸਿੱਖ ਵੀ ਨੇ, ਰੈਂਟਾ ਮੁਸਲਿਮ ਵੀ ਨੇ। ਆਉਣ ਵਾਲੇ ਪੀਰੀਅਡ 'ਚ ਅਜੇ ਤੱਕ ਵੈਸੇ ਮੈਨੂੰ ਹੈਰਾਨੀ ਹੈ ਵੀ ਉਹਨਾਂ ਨੇ ਕੋਈ ਪੱਗਾਂ ਵਾਲੇ ਕਿਰਾਏ ਤੇ ਲੈ ਕੇ ਅਮਰੀਕਨ ਐਮਬੈਸੀ ਦੇ ਬਾਹਰ ਦਿੱਲੀ 'ਚ ਡੈਮੋਨਸਟ੍ਰੇਸ਼ਨ ਨਹੀਂ ਕਰਾਇਆ ਇੰਡੀਆ ਨੇ ਕਿ ਜੀ ਤੁਸੀਂ ਭਾਰਤ ਤੇ ਟੈਰਿਫ ਲਾ। ਉਹ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਨੇ ਜੇ ਓਵੇਸੀ ਵਰਗਾ ਜਿਹੜਾ ਹੈ ਜਿਹਨੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਹਰ ਮੌਕੇ ਦੇ ਉੱਤੇ ਉਹ। ਔਰ ਇਹ ਜਦੋਂ ਸੋ ਕਾਲਡ ਆਪਰੇਸ਼ਨ ਸੰਦੂਰ ਜੁੱਤੀਆਂ ਪਈਆਂ ਇੰਡੀਆ ਨੂੰ ਤੇ ਜਿਹੜਾ ਇਹਨਾਂ ਨੇ 59 MPs ਦਾ ਔਰ ਸੀਨੀਅਰ ਆਫੀਸ਼ੀਅਲਸ ਦਾ ਦੇ ਡੈਲੀਗੇਸ਼ਨ ਅੱਡ-ਅੱਡ 35 ਮੁਲਕਾਂ ਦੇ ਵਿੱਚ ਭੇਜੇ। ਉਹਦੇ 'ਚ ਇਹ ਵੀ ਜਿਹੜਾ ਇਸਲਾਮੀ ਟੋਪੀ ਪਾਈ ਹੋਈ ਹੈ, ਦਾੜੀ ਵੀ ਰੱਖੀ ਹੋਈ ਹੈ, ਪਰ ਇਹ ਰੈਂਟਾ ਮੁਸਲਿਮ ਹੈ, ਇਹਨੂੰ ਮੁਸਲਮਾਨ ਦੇਸ਼ਾਂ 'ਚ ਭੇਜਿਆ ਔਰ ਉੱਥੇ ਜਾ ਕੇ ਇਹਨੇ ਜਿਹੜਾ ਉਹ ਕੀਤਾ। ਸੋ ਇਹ ਹੈ ਕਿ ਆਲਮੋਸਟ 77-78 ਸਾਲ 'ਚ 20 ਕਰੋੜ ਦੇ ਕਰੀਬ ਮੁਸਲਮਾਨ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ 'ਚ ਨੇ ਉਹਨਾਂ ਦਾ ਵਰਤਾਰਾ ਦੇਖੋ। ਬਿਲਕੁਲ ਘੱਟੋ ਘੱਟ ਇਹ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਵੀ ਹਾਂ ਕਸ਼ਮੀਰ ਦਾ ਮੁਸਲਮਾਨ ਇਹਦੇ ਬਾਵਜੂਦ ਉਸ ਦੇ ਉੱਤੇ ਬਹੁਤ ਜ਼ੁਲਮ ਹੋਏ ਨੇ, ਹੋ ਰਹੇ ਨੇ, ਉਹ ਲੜ ਰਹੇ। ਰੈਸਟ ਜਿਹੜਾ ਹੈ ਉਹ ਤਾਂ ਜਿਵੇਂ ਉਹਨਾਂ ਨੇ ਬਿਲਕੁਲ ਸਰੈਂਡਰ ਕੀਤਾ ਹੋਇਆ। ਚਲੋ ਸਰੈਂਡਰ ਵੀ ਸਮਝ ਆ ਸਕਦਾ ਹੈ, ਮੂੰਹ ਬੰਦ ਰੱਖੋ ਇਹ ਵੀ ਸਮਝ ਆ ਸਕਦਾ ਹੈ, ਪਰ ਇਹ ਆਪਣੇ ਮਾਲਕ ਨੂੰ ਰਿਝਾਉਣ ਦੇ ਲਈ ਜਿਹਨੂੰ ਅਸੀਂ ਉਹ ਕਹਿੰਦੇ ਆ ਕਿ ਮੋਰ ਲਾਇਲ ਦੈਨ ਦਾ ਕਿੰਗ, ਇਹ ਵਰਤਾਰਾ ਜਿਹੜਾ ਹੈ ਕਈ ਵਾਰ ਸਮਝ ਤੋਂ ਬਾਹਰ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਹੁਣ ਸਾਡੇ ਇੱਕ ਵੀਰ ਨੇ ਅੱਜ ਮੈਨੂੰ ਪੁੱਛਿਆ ਕਿ ਜੀ ਤੁਸੀਂ ਪਾਕਿਸਤਾਨ ਦੀ ਵਿਕਟਰੀ ਨੂੰ ਜਾਂ ਦੂਜਾ ਇੰਨਾ ਸੈਲੀਬ੍ਰੇਟ ਕਿਉਂ ਕਰਦੇ ਹੋ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਜਦੋਂ 1971 ਦੇ ਵਿੱਚ ਭਾਰਤ ਨੇ ਫੌਜ ਦੀ ਵਰਤੋਂ ਕਰਕੇ ਮੁਕਤੀ ਵਾਹਿਨੀ ਤਾਂ ਬਹਾਨਾ ਸੀ ਉਹਨਾਂ ਦਾ, ਉਹ ਤਾਂ ਉਹਨਾਂ ਦੇ ਆਪਣੇ ਹੀ ਟ੍ਰੇਨਡ ਕੀਤੇ ਬੰਗਾਲੀ ਸੀ, ਤੋੜ ਦਿੱਤਾ ਅੱਧਿਓਂ ਵੱਧ ਪਾਕਿਸਤਾਨ ਨੂੰ। ਔਰ ਕਿਉਂਕਿ ਜਨਰਲ ਜਗਜੀਤ ਸਿੰਘ ਅਰੋੜਾ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਉਸ ਦੇ ਸਾਹਮਣੇ ਲੈਫਟੀਨੈਂਟ ਜਨਰਲ ਉਹਨਾਂ ਦੇ ਨਿਆਜ਼ੀ ਨੇ ਹਥਿਆਰ ਸੁੱਟੇ ਔਰ ਦੂਜੇ, ਤੇ ਉਦੋਂ ਸਿੱਖਾਂ ਦੇ ਵੀ ਇੱਕ ਵੱਡੇ ਤਬਕੇ ਨੂੰ ਪੈਟਰੀਓਟਿਜ਼ਮ ਦਾ ਬੁਖਾਰ ਚੜਿਆ ਹੋਇਆ ਸੀ। ਔਰ ਉਹ ਸਰ ਕਪੂਰ ਸਿੰਘ ਨੂੰ ਇੱਕ ਨੌਜਵਾਨਾਂ ਦਾ ਗਰੁੱਪ ਮਿਲਣ ਗਿਆ ਔਰ ਬੜੇ ਜੂਬੀਲੈਂਟ ਸੀ ਕਿ ਜੀ ਦੇਖੋ ਮਤਲਬ ਇੰਨੇ ਹਜ਼ਾਰ ਫੌਜੀਆਂ ਦਾ ਸਰੈਂਡਰ ਲਿਆ ਔਰ ਫਲਾਣਾ, ਤੇ ਉਹ ਚੁੱਪ ਗੰਭੀਰ। ਔਰ ਥੋੜੀ ਦੇਰ ਬਾਅਦ ਉਹਨਾਂ ਦੇ ਸਰ ਸਾਹਿਬ ਨੇ ਕਿਹਾ ਉਹਨਾਂ ਨੂੰ ਕਿਹਾ ਕਿ ਵੀ ਹੁਣ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ। ਹੁਣ ਜਿਹੜੀ ਵਿਜ਼ਨਰੀ ਜਿਹੜੇ ਹੁੰਦੇ ਨੇ ਜਾਂ ਸਟੇਟਸਮੈਨ ਲਾਈਕ ਜਿਹੜੇ ਲੋਕ ਹੁੰਦੇ ਨੇ ਉਹ ਇਵੇਂ ਹੀ ਹੁੰਦੇ ਨੇ, ਕਿਉਂਕਿ ਜਦੋਂ ਹੁਣ ਉਹ ਸਾਰੇ ਚੁੱਪ ਕਰ ਗਏ ਨੌਜਵਾਨ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਭਾਰਤ ਦੇ ਵਿੱਚ ਅਕਲੀਤਾਂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗਰੰਟੀ ਹੈ। ਮਤਲਬ ਇਹ ਹੈ ਵੀ ਇਹਨਾਂ ਦਾ ਹੁਣ ਹੌਸਲਾ ਵੱਧ ਗਿਆ। ਜੇ ਇਹਨਾਂ ਨੇ ਪਾਕਿਸਤਾਨ ਨੂੰ ਡਿਸਮੈਂਬਰ ਕਰ ਦਿੱਤਾ ਹੈ, ਤੋੜ ਦਿੱਤਾ ਹੈ, ਉਹਨਾਂ ਦੀ ਵਿਲ ਕਮਜ਼ੋਰ ਕੀਤੀ ਹੈ, ਤੇ ਇਹ ਇਹਨਾਂ ਦੀ ਹੋਏਗੀ। ਔਰ ਤੁਸੀਂ ਦੇਖੋ ਕਿ 70s ਦੀ ਇਹ ਗੱਲ ਹੈ, ਵਿਦਿਨ 14 ਈਅਰਸ 71 ਤੋਂ ਬਾਅਦ 70 ਤੋਂ ਬਾਅਦ ਜਿਹੜਾ ਉਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਜਾਂਦੀ ਹੈ। ਫਿਰ ਅਸੀਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਫਿਰ 2002 ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਮੋਦੀ ਅਮਿਤ ਸ਼ਾਹ ਕਰਦੇ ਨੇ। ਕੁਝ ਸਾਲਾਂ ਬਾਅਦ ਕੰਧਮਾਲ ਜ਼ਿਲ੍ਹੇ ਔਰ ਦੂਸਰੇ ਉੜੀਸਾ ਦੇ ਵਿੱਚ ਜਿਹੜੀ ਆ ਈਸਾਈਆਂ ਦੀ ਨਸਲਕੁਸ਼ੀ ਦਾ ਪੂਰਾ, ਜਿਹਦੇ 'ਚ ਈਵਨ ਆਸਟ੍ਰੇਲੀਅਨ ਡਾਕਟਰ ਗ੍ਰੈਮ ਸਟੇਨ, ਉਹਦੇ 2 ਯੰਗ ਬੱਚੇ 9 ਔਰ 11 ਸਾਲ ਦੇ ਜਿਉਂਦੇ ਸਾੜ ਤੇ ਜਾਂਦੇ ਨੇ। ਔਰ ਫਿਰ ਤੁਸੀਂ ਇਹਨਾਂ ਸਾਲਾਂ 'ਚ ਦੇਖੋ ਦਲਿਤਾਂ ਦੇ ਖਿਲਾਫ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਿਕਾਇਤਾਂ ਔਰ ਕ੍ਰਾਈਮ ਔਰ ਦੂਜੇ ਤੀਜੇ ਨੇ। ਔਰ ਕਿਸ ਹੱਦ ਤੱਕ ਇਹਨਾਂ ਦੀ ਚੜ੍ਹਤ ਮਚੀ ਹੋਈ ਹੈ ਕਿ ਹੁਣ ਅੱਜ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਸੀ, ਕਿੰਨੇ ਲੱਖ 60 ਲੱਖ ਕੇ 65 ਲੱਖ ਵੋਟਾਂ
ਬਿਹਾਰ ਦੇ ਵਿੱਚ ਇਹਨਾਂ ਨੇ ਕੱਟ ਹੀ ਦਿੱਤੀਆਂ, ਜਿਉਂਦਿਆਂ ਨੂੰ ਮਰੇ ਸਾਬਤ ਕਰ ਦਿੱਤਾ ਹੈ। ਕਈਆਂ ਨੂੰ ਜਿਹੜਾ ਉਹ ਬਾਹਰ ਗਏ ਦੱਸਦਾ, ਤੇ ਕਈ ਥਾਵਾਂ ਦੇ ਉੱਤੇ ਇੱਕ ਨਿੱਕੇ ਜਿਹੇ ਕਮਰੇ 'ਚ 200 ਵੋਟਰ ਇਹਨਾਂ ਨੇ ਆਪਣੇ ਬਣਾਏ ਹੋਏ ਨੇ। ਇਹ ਹੈ ਕਿ ਵੀ ਜਿਹਦੇ 'ਚ ਵੋਟ ਚੋਰੀ ਕਿਹਾ ਆਪੋਜੀਸ਼ਨ ਨੇ, ਔਰ ਆਪੋਜੀਸ਼ਨ ਦੇ ਪਾਰਟੀਆਂ ਦੇ 300 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਪ੍ਰੋਟੈਸਟ ਕਰਨ ਗਏ ਉਹਦੇ ਇਲੈਕਸ਼ਨ ਕਮਿਸ਼ਨ ਦੇ ਉਹ ਦਫ਼ਤਰ ਦੇ ਬਾਹਰ, ਤਾਂ ਉਹਨਾਂ ਨੇ ਚੱਕ ਲਿਆ, ਬਾਅਦ ਛੱਡ ਦਿੱਤਾ, ਉੱਥੇ ਤੱਕ ਪਹੁੰਚਣ ਵੀ ਨਹੀਂ ਦਿੱਤਾ। ਤੇ ਅੱਜ ਸੁਪਰੀਮ ਕੋਰਟ 'ਚ ਵੀ ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ, ਬਹੁਤ ਸਾਰਿਆਂ ਨੇ, ਚਲੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਵੀ ਕੋਈ ਚੈਲੰਜ ਵੀ ਕਰਦਾ, ਪਰ ਇਸ ਵੇਲੇ ਉਹਨਾਂ ਨੇ ਹਰ ਇੰਸਟੀਟਿਊਸ਼ਨ ਦੇ ਉੱਤੇ ਕੰਟਰੋਲ ਕਰ ਲਿਆ ਹੋਇਆ। ਔਰ ਇਸ ਵੇਲੇ ਜਦੋਂ ਕੋਈ ਇਹ ਕਹਿੰਦਾ ਕਿ ਜੀ ਹੁਣ ਹਿੰਦੂ ਨੇਸ਼ਨ ਬਣੇਗਾ, ਉਹ ਆਲਰੇਡੀ ਉਹਨਾਂ ਨੇ ਬਣਾ ਦਿੱਤਾ ਹੋਇਆ। ਉਹਨਾਂ ਦਾ ਇਲੈਕਸ਼ਨ ਕਮਿਸ਼ਨ, ਉਹਨਾਂ ਦੇ ਸੁਪਰੀਮ ਕੋਰਟ, ਮੀਡੀਆ ਤਾਂ ਵੈਸੇ ਹੀ ਕਾਬੂ ਕੀਤਾ ਹੋਇਆ। ਔਰ ਓਵਰਆਲ ਕੁੱਲ ਮਿਲਾ ਕੇ, ਔਰ ਮੈਨੂੰ ਜਦੋਂ ਮੈਂ ਇਹ ਪਾਕਿਸਤਾਨ ਦੀ ਰੀਐਮਰਜੈਂਸ ਵੱਲ ਦੇਖਦਾ ਜਾਂ ਖਾਸ ਤੌਰ 'ਤੇ ਪਾਕਿਸਤਾਨ ਨੇ ਐਜ਼ ਏ ਮਿਲਟਰੀ ਕੰਪੀਟੀਟਰ ਵੀ ਭਾਰਤ ਨੂੰ ਜਿਹੜਾ ਉਹ ਥੱਲੇ ਸੁੱਟਿਆ, ਔਰ ਜਿਹੜੀ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਹੈ, ਕਿੱਥੇ ਕਸ਼ਮੀਰ ਇਸ਼ੂ ਵੀ ਬੈਕ ਬਰਨਰ ਤੇ ਰੱਖ ਦਿੱਤਾ ਸੀ, ਉਸ ਦੀ ਰਿਵਾਈਵਲ ਦੀ ਗੱਲ ਹੈ। ਸੋ ਮੈਂ ਇਹ ਸਮਝਦਾ ਵੀ ਇਹ ਸਾਡੇ ਲਈ, ਹਾਲਾਂਕਿ 71 ਤੋਂ ਸਿੱਖ 84 ਤੋਂ ਬਾਅਦ ਅਸੀਂ ਆਪਣੇ ਮੁਲਕ ਦੀ ਕਾਇਮੀ ਵੱਲ ਤੁਰੇ ਹਾਂ, ਔਰ ਇਸ ਵੇਲੇ ਅਸੀਂ ਆਪਣੇ ਗੋਲ ਦੇ ਕਰੀਬ ਹੈ, ਕਿਉਂਕਿ ਸਿੱਖ ਫੈਕਟਰ ਇਹ ਮੌਜੂਦਾ 4 ਰੋਜ਼ਾ ਕਨਫਲਿਕਟ 'ਚ ਵੀ ਐਜ਼ ਏ ਜਿਹੜਾ ਥਰਡ ਫੈਕਟਰ ਉੱਭਰ ਕੇ ਸਾਹਮਣੇ ਆਇਆ। ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਬਦੌਲਤ ਖਾਲਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਹੈ। ਪਾਕਿਸਤਾਨ ਦੀ ਜਿਹੜੀ ਪਹਿਲਾਂ ਦਿਲਚਸਪੀ ਨਹੀਂ ਸੀ ਸਿੱਖ ਇਸ਼ੂਜ਼ ਦੇ ਉੱਤੇ, ਔਰ ਖਾਸ ਤੌਰ ਤੇ ਖਾਲਿਸਤਾਨ ਦੇ ਮੁੱਦੇ ਤੇ ਇਸ ਵੇਲੇ ਉਹਨਾਂ ਦਾ ਜਿਹੜਾ ਕੋਈ ਵੀ ਪਾਰਟ ਹੈ, ਜਿਵੇਂ ਹੁਣ ਕੱਲ ਸਾਡਾ ਜਿਹੜਾ ਪ੍ਰੋਗਰਾਮ ਸੀ ਓਵਰਆਲ, ਹਾਲਾਂ 1.5-2 ਘੰਟੇ ਦੇਖਣ ਲਈ ਸਬਰ ਚਾਹੀਦਾ ਹੈ। 8-9 ਹਜ਼ਾਰ ਤੋਂ ਜ਼ਿਆਦਾ ਵਿਊਅਰ ਜਿਹੜੇ ਨੇ ਪਿਛਲੇ 24 ਘੰਟੇ ਸੀ। ਔਰ ਜਿਹੜਾ ਅਸੀਂ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਜਿਹੜਾ ਸੈਗਮੈਂਟ ਕੀਤਾ ਹੁਣ ਤੱਕ, ਕਿਉਂਕਿ ਅਪਲੋਡ ਸਵੇਰੇ ਹੁੰਦੇ ਨੇ ਜਾ ਕੇ, ਇਹਨਾਂ 12 ਘੰਟਿਆਂ ਦੇ ਵਿੱਚ 16,000 ਤੋਂ ਜ਼ਿਆਦਾ YouTube ਦੇ ਉੱਤੇ ਵਿਊਅਰਸ ਨੇ ਦੇਖਿਆ, ਹੰਡਰਡਸ ਆਫ ਕਮੈਂਟਸ ਨੇ। ਇਹ ਮੈਂ ਇਸ ਲਈ ਕਹਿ ਰਿਹਾ ਕਿ ਵੀ ਜਿਵੇਂ ਹੁਣ ਇਹ ਸਾਨੂੰ ਵੀ ਇਹ ਰੀਅਲਾਈਜੇਸ਼ਨ ਹੈ ਕਿ ਅਲਟੀਮੇਟਲੀ ਜਿਹੜਾ ਸਾਡਾ ਖਿੱਤਾ ਹੈ ਉਸ ਦੇ ਵਿੱਚ ਜਿਹੜੀ ਨਿਊ ਮੈਪ ਮੇਕਿੰਗ ਹੋਣੀ ਹੈ ਭਾਰਤ ਦੇ ਟੁਕੜੇ ਹੋਣ ਤੋਂ ਬਾਅਦ, ਉਸ ਸਾਰੇ ਦੇ ਵਿੱਚ ਸਿੱਖ ਕੌਮ ਆਪਣਾ ਘਰ ਖਾਲਿਸਤਾਨ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਵੀ ਹੈ। ਔਰ ਪਾਕਿਸਤਾਨ ਦਾ ਸਟਰੋਂਗ ਹੋਣਾ ਇਹ ਸਾਰੇ ਪੱਖੋਂ ਸਾਡਾ ਹੈਰੀਟੇਜ ਹੈ, ਸਾਡੀ ਸਾਂਝ ਹੈ। ਜੇ ਕਹਿਣਾ ਹੋਏ ਕਿ ਉਹ ਅੰਬਲਾਈਕਲ ਕਾਰਡ ਜੁੜੀ ਹੋਈ ਹੈ ਸਾਡੇ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਇਸ ਸਾਰੇ ਦੇ ਨਾਲ। ਸੋ ਇਹ ਇੰਪੋਰਟੈਂਟ ਹੈ। ਇਹ ਮਹਿਜ਼ ਅਸੀਂ ਕਿਸੇ ਦੇ ਕੋਈ ਜਿਹੜੀ ਹੈ ਉਹ ਤਾਰੀਫ ਦੇ ਮੁਤਾਜ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਵੀ ਸੱਚ ਨੂੰ ਸੱਚ ਕਹਿਣਾ ਵੀ ਸਾਡਾ ਪ੍ਰੋਗਰਾਮ ਵੀ ਸੱਚੋ ਸੱਚ ਹੈ, ਸਿੱਖ ਦੇ ਨਾਤੇ ਵੀ ਅਸੀਂ ਸਮਝਦੇ ਹਾਂ। ਔਰ ਇਸ ਸਾਰੇ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸਾਡੇ ਵੀਰ ਹਰਪ੍ਰੀਤ ਸਿੰਘ ਉਹਨਾਂ ਨਾਲ ਟੋਰਾਂਟੋ ਕੋਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਨਾ ਪਾਕਿਸਤਾਨ ਜਾਂ ਮੁਸਲਮਾਨਾਂ ਦੇ ਨਾਲ ਕੋਈ ਸਾਡਾ ਸਿਆਸੀ ਟਕਰਾਅ ਹੈ। 47 ਤੱਕ ਜ਼ਰੂਰ ਸੀ, ਕਿਉਂਕਿ ਪਾਕਿਸਤਾਨ ਦਾ ਅਸੀਂ ਹਿੱਸਾ ਨਹੀਂ ਬਣੇ, ਔਰ ਆਜ਼ਾਦ ਮੁਲਕ ਦੇ ਲਈ ਸਾਡੀ ਲੀਡਰਸ਼ਿਪ ਨੇ ਕੋਈ ਐਸਾ ਮੌਕਾ ਨਹੀਂ ਦਿੱਤਾ ਜਿਹੜਾ ਉਹਨੂੰ ਮੌਕੇ ਨੂੰ ਅਵੇਲ ਨਹੀਂ ਕੀਤਾ। ਔਰ ਅਸੀਂ ਜਿਹੜੇ 29 ਐਗਜ਼ਿਸਟਿੰਗ ਜ਼ਿਲ੍ਹੇ ਸੀ, 13 ਜ਼ਿਲ੍ਹੇ ਸਾਨੂੰ ਮਿਲੇ ਇੱਧਰਲੇ ਪੰਜਾਬ ਨੂੰ, ਔਰ ਅਲਟੀਮੇਟ ਉਹ ਬਾਰਡਰ ਨੂੰ ਅਸੀਂ ਤਸਲੀਮ ਕੀਤਾ ਕਰਦੇ। ਦੂਸਰੇ ਪਾਸੇ ਕੋਈ ਸਾਡਾ ਰੂਹਾਨੀ ਤਾਂ ਪਹਿਲਾਂ ਹੀ ਨਹੀਂ ਸੀ। ਰੂਹਾਨੀਅਤ ਤਾਂ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਵੀ ਜਿਹੜੀ ਵਹਾਦਤ ਹੈ ਔਰ ਇੱਕ ਰੱਬ ਦਾ ਕਨਸੈਪਟ ਹੈ, ਇਹ ਤੌਹੀਦ ਦੀ ਗੱਲ ਹੈ, ਇਹ ਸਾਡੇ ਪੈਰਲਲ ਰਨ ਕਰਦੇ ਨੇ। ਸਮਾਜਿਕ ਤੌਰ ਦੇ ਉੱਤੇ ਜਿਹੜਾ ਈਵਨ 47 ਤੋਂ ਪਹਿਲਾਂ ਵੀ ਜੇ ਤੁਸੀਂ ਆ ਸਾਰੇ ਜਿਹੜੇ ਇੰਟਰਵਿਊਜ਼ YouTube ਦੇ ਉੱਤੇ ਬਹੁਤ ਸਾਰੇ 47 ਤੋਂ ਪਹਿਲਾਂ ਦੇ ਦੌਰ ਦੇ ਕਰਦੇ ਨੇ, ਅਸੀਂ ਮੱਚ ਮੋਰ ਜਿਹੜੇ ਨੇ ਇੱਕ ਦੂਜੇ ਦੇ ਨਾਲ ਜਿਹੜੇ ਜੁੜਾਵ ਸੀ, ਜਿਹੜਾ ਅੱਜ ਵੀ ਉਹ ਪਿਆਰ ਸਪੌਂਟੇਨੀਅਸ ਨਜ਼ਰ ਆਉਂਦਾ। ਸੋ ਉਹਨਾਂ ਸਾਰੇ ਦੇ ਚੱਲਦੇ ਆ ਅਸੀਂ ਨੈਕਸਟ ਡੋਰ ਖਾਲਿਸਤਾਨ, ਪਾਕਿਸਤਾਨ, ਗੁਆਂਢੀ ਮੁਲਕਾਂ ਦਾ ਸਾਡੀ ਸਰਹੱਦ ਵੀ ਨਾਲ ਲੱਗਣੀ ਹੈ, ਸਾਡਾ ਮਜ਼ਹਬੀ ਸਾਂਝ ਵੀ ਹੈ। ਔਰ ਅਸੀਂ ਚਾਹਾਂਗੇ ਕਿ ਵੀ ਸਾਡੀ ਰਿਲੇਸ਼ਨਸ਼ਿਪ ਅੱਜ ਵਾਲੀ ਨਹੀਂ ਜਿਹੜੀ ਅਮਰੀਕਾ ਕੈਨੇਡਾ 'ਚ ਹੁਣ ਥੋੜ੍ਹੀ ਜਿਹੀ ਬਿਟਰਨੈਸ ਹੈ, ਜਿਹੜੀ ਪ੍ਰੀ ਪੀਰੀਅਡ ਦੀ ਸੀ 6 ਮਹੀਨੇ ਪਹਿਲਾਂ ਜਿਸ ਕਿਸਮ ਦੀ ਸੀ, ਕਿ ਭਾਈ ਉਸ ਕਿਸਮ ਦਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਵੀ, ਮੁਲਕ ਦੇ ਵਿੱਚ ਵੀ ਇੱਕ ਅਪਬੀਟ ਮੂਡ ਹੈ,
ਔਰ ਭਾਰਤ ਨੂੰ ਜੇ ਕਹਿਣਾ ਹੋਏ ਸਾਦਾ ਪੰਜਾਬੀ 'ਚ ਕਿ ਪਿੱਸੂ ਪਏ ਹੋਏ ਨੇ। ਹਾਲਾਂ ਕੱਲ ਮੈਂ ਲਫ਼ਜ਼ ਹੜਕੰਪ ਵਰਤਿਆ ਸੀ ਕਿ ਵੀ ਆਸਮ ਮੁਨੀਰ ਹੋਰਾਂ ਦੇ ਬਿਆਨ ਨੇ ਹੜਕੰਪ ਮਚਾਇਆ। ਸਾਡੇ ਇੱਕ ਵੀਰ ਨੇ ਲਿਖਿਆ ਕਿ ਜੀ ਇਹਨੂੰ ਤੁਸੀਂ ਤਰਥਲੀ ਕਹੋ। ਮੈਂ ਕਿਹਾ ਜੀ ਹੁਣ ਕੁਝ ਲਫ਼ਜ਼ ਦੂਸਰੀਆਂ ਜ਼ਬਾਨਾਂ ਦੇ ਵੀ ਅਸੀਂ ਕੋਪਟ ਕਰ ਲਏ ਹੋਏ ਨੇ, ਪਰ ਹੁਣ ਜੇ ਕਹੀਏ ਵੀ ਉੱਥੇ ਤਰਥਲੀ ਮਚੀ ਹੋਈ ਹੈ, ਇਹ ਵੀ ਢੁਕਵਾਂ ਲਫ਼ਜ਼ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा वाहिगुरु जी की फतेह। बाणी गुरु गुरु है बाणी, विच बाणी अमृत सारे। गुर बाणी कहे सेवक जन मानै, प्रतख गुरु निस्तारे। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲੋ ਸਤਿ ਸ੍ਰੀ ਅਕਾਲ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਜਨਰਲ ਆਸਫ ਮੁਨੀਰ ਵੱਲੋਂ ਭਾਰਤ ਨੂੰ ਅਖੀਰਲੇ ਹਥਿਆਰ ਦੇ ਤੌਰ ਤੇ ਨਿਊਕਲੀਅਰ ਜੰਗ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਦੋਹਾਂ ਮੁਲਕਾਂ ਦੇ ਜਿਹੜੇ ਕਿ ਨਿਊਕਲੀਅਰ ਸਮਝੌਤੇ ਜਿਹੜੇ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਊਕਲੀਅਰ ਲਫ਼ਜ਼ ਬਹੁਤ ਸਾਰਿਆਂ ਲਈ ਸ਼ਾਇਦ ਇੱਕ ਆਮ ਵਰਤੋਂ ਵਾਲਾ ਸ਼ਬਦ ਬਣ ਗਿਆ ਹੈ, ਪਰ ਜਦੋਂ ਤੁਸੀਂ ਕਿਸੇ ਵੀ ਨਿਊਕਲੀਅਰ ਜੰਗ ਭਵਿੱਖ ਦੀ ਗੱਲ ਕਰਦੇ ਹੋ ਜਾਂ ਈਵਨ ਜਦੋਂ ਥਰਡ ਵਰਲਡ ਵਾਰ ਦੀ ਗੱਲ ਹੁੰਦੀ ਹੈ ਤੇ ਫਿਰ ਜਿਹੜੇ ਬੜੇ ਡੀਪ ਮਜ਼ਹਬੀ ਲੋਕ ਨੇ, ਉਹ ਕ੍ਰਿਸਚੀਅਨਿਟੀ 'ਚ ਹੋਣ, ਇਸਲਾਮ 'ਚ ਹੋਣ,
ਸਿੱਖਾਂ 'ਚ ਹੋਣ, ਉਹ ਕਿਆਮਤ, ਪਰਲੇ ਜਾਂ ਕਈ ਵਾਰ ਪਸਰਿਓ ਪਾਸਾਰਾ ਹਰ ਇੱਕ ਚੀਜ਼ ਦੀ ਤਬਾਹੀ ਵਾਲੀ ਦੇਖਦੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਹੁਣ ਪਿਛਲੇ ਦਿਨਾਂ 'ਚ ਹੀ ਜਿਹੜੇ ਦਿਨ ਗੁਜ਼ਰੇ ਨੇ, ਹੀਰੋਸ਼ੀਮਾ ਨਾਗਾਸਾਕੀ ਜਿਸ ਦੇ ਉੱਤੇ ਐਟਮ ਬੰਬ ਅਮਰੀਕਾ ਨੇ 80 ਵਰ੍ਹੇ ਪਹਿਲਾਂ ਵਰਸਾਏ, ਉਹਨਾਂ ਦੀ ਜਦੋਂ ਜਿਹੜੇ ਲੋਕ ਮਾਰੇ ਗਏ ਲੱਖਾਂ ਦੀ ਗਿਣਤੀ 'ਚ, ਔਰ ਜਿਹੜੇ ਬਚੇ ਵੀ ਸਰਵਾਈਵਲ, ਔਰ ਅੱਜ ਵੀ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਦੇ ਵਿੱਚ ਜੈਨੇਟਿਕ ਡਿਫੈਕਟ ਹੁੰਦੇ ਨੇ, ਤੇ ਉਹ ਉੱਥੇ ਜਾ ਕੇ ਪ੍ਰੇ ਵੀ ਕਰਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਵੀ ਇਹ ਜਿਹੜਾ ਮੁੜ ਕੇ ਕਦੇ ਨਾ ਇਸ ਧਰਤੀ ਤੇ ਵਾਪਰੇ। ਔਰ ਇਹੀ ਕਾਰਨ ਹੈ ਕਿ ਜਿਹੜੇ ਯੂਰਪ ਦੇ ਜਾਂ ਦੂਸਰੇ ਵੀ ਜਿਹੜੇ ਸਜਗ ਲੋਕ ਨੇ, ਉਹ ਜਿੱਥੇ ਨਿਊਕਲੀਅਰ ਵੇਸਟ ਹੁੰਦਾ ਹੈ, ਇਕੱਲਾ ਇਹੀ ਨਹੀਂ ਹੈ ਕਿ ਨਿਊਕਲੀਅਰ ਬੰਬ ਜਾਂ ਜਦੋਂ ਅਮਰੀਕਾ ਨੇ ਸੁੱਟੇ ਉਦੋਂ ਤਾਂ ਐਟਮ ਬੰਬ ਇੱਕ ਕਰੂਡ ਫਾਰਮ ਦੇ ਵਿੱਚ ਸੀ, ਉਦੋਂ ਅਜੇ ਮਿਸਾਈਲ ਸਿਸਟਮ ਡਿਵੈਲਪ ਨਹੀਂ ਸੀ ਹੋਇਆ। ਹੁਣ ਤਾਂ ਨਿਊਕਲੀਅਰ ਹੈਡ ਡਿਲੀਵਰੀ ਸਿਸਟਮ ਹੈ, ਹੁਣ ਕੋਈ ਜਹਾਜ਼ ਉਡਾਉਣ ਦੀ ਲੋੜ ਨਹੀਂ ਹੈ। ਜਿਹੜੀ ਹੁਣ ਈਵਨ ਭਾਰਤ ਪਾਕਿਸਤਾਨ ਦੇ ਵਿੱਚ ਵੀ 4 ਰੋਜ਼ਾ ਮਿਸਾਈਲ ਡਰੋਨ ਜੰਗ ਹੋਈ, ਕੋਈ ਦੂਸਰੇ ਦੀ ਟੈਰੀਟਰੀ 'ਚ ਜਾ ਕੇ ਉਹਨਾਂ ਨੇ ਥੋੜ੍ਹੀ ਤਬਾਹੀ ਕੀਤੀ ਹੈ ਜਾਂ ਦੂਸਰਾ ਕੀਤਾ ਹੈ। ਮਿਸਾਈਲਾਂ ਔਰ ਡਰੋਨ ਜਿਹੜੇ ਨੇ ਉਹ ਬਿਨਾਂ ਕਿਸੇ ਬੰਦੇ ਦੇ ਪਾਇਲਟ ਦੇ ਜਿਹੜਾ ਹੈ ਉਹ ਅਟੈਕ ਹੈ, ਔਰ ਮਿਸਾਈਲ ਜਿਹੜੀ ਹੈ ਉਹ ਹਿੱਟ ਕਰਦੀ, ਔਰ ਮਿਸਾਈਲਾਂ ਦੋਨੋਂ ਪਾਸੇ ਜਿੱਥੇ ਤਬਾਹੀ ਦੀ ਥਾਂ ਬਣਦੀ ਹੈ। ਸੋ ਇਹੀ ਕਾਰਨ ਹੈ ਕਿ ਜਦੋਂ 1998 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 5 ਨਿਊਕਲੀਅਰ ਧਮਾਕੇ ਪੋਖਰਾਨ ਦੇ ਵਿੱਚ ਕੀਤੇ, ਜਿਹਦੀ ਕੋਈ ਲੋੜ ਨਹੀਂ ਸੀ। ਇੰਡੀਆ ਤਾਂ ਆਲਰੇਡੀ 1974 ਦੇ ਵਿੱਚ ਨਿਊਕਲੀਅਰ ਪਾਵਰ ਬਣ ਚੁੱਕਾ ਸੀ, ਐਟਮ ਦਾ ਧਮਾਕਾ ਪੋਖਰਾਨ 'ਚ ਕੀਤਾ ਸੀ। ਤੇ ਭਾਰਤ ਭਰ ਦੇ ਵਿੱਚ ਜਿਹੜਾ ਗਲੀਆਂ ਸੜਕਾਂ ਦੂਜੇ ਤੀਜੇ ਹਿੰਦੂ ਤੋਂ ਵੀ ਨਿਕਲ ਕੇ ਬੜੇ ਡਾਂਸ ਕਰ ਰਹੇ ਸੀ। ਔਰ ਇਹ ਬਾਹਰਲਿਆਂ ਨੇ ਲਿਖਿਆ ਕਿ ਵੀ ਡਾਂਸਿੰਗ ਫॉर ਬਿਕਮਿੰਗ ਨਿਊਕਲੀਅਰ, ਵੀ ਇਹਨਾਂ ਲੋਕਾਂ ਨੂੰ ਇਹ ਨਹੀਂ ਹੈ ਕਿ ਵੀ ਇਹ ਅਸੀਂ ਆਪਣੀ ਤਬਾਹੀ ਦਾ ਪਸਮੰਜਰ ਜਿਹੜਾ ਹੈ ਉਹ ਤਿਆਰ ਕਰ ਲਿਆ। ਔਰ ਬਿਲਕੁਲ ਜਦੋਂ ਹੀ ਇੰਡੀਆ ਨੇ 1974 ਵਾਲਾ ਜਿਹੜਾ ਪਹਿਲਾ ਧਮਾਕਾ ਹੀ ਕੀਤਾ, ਜਦੋਂ ਇੰਦਰਾ ਗਾਂਧੀ ਨੇ, ਉਦੋਂ ਮੈਂ ਜਿਹੜੇ ਉਦੋਂ ਅਮਰੀਕਾ ਦੇ ਐਂਬੈਸਡਰ ਸੀ ਭਾਰਤ ਦੇ ਵਿੱਚ, ਜਿਹੜੇ ਬਾਅਦ ਦੇ ਵਿੱਚ ਸੈਨੇਟਰ ਵੀ ਨਿਊਯਾਰਕ ਤੋਂ ਬਣੇ, ਡੈਨੀਅਲ ਜਿਹੜੇ ਨੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਵੀ ਮੈਡਮ ਡਾਊਨ ਦਾ ਰੋਡ ਸਮ ਮਿਲਟਰੀ ਜਨਰਲ ਵਿਲ ਕਾਲ ਯੂ ਐਂਡ ਸੇ ਕਿ ਕਸ਼ਮੀਰ ਹਵਾਲੇ ਕਰ ਦਿਓ, ਅਦਰਵਾਈਜ਼ ਵੀ ਵਿਲ ਮੀਟ ਇਨ ਹੈਵਨ। ਮਤਲਬ ਇਹ ਸੀ ਕਿ ਹੁਣ ਪਾਕਿਸਤਾਨ ਵੀ ਡਿਵੈਲਪ ਕਰੇਗਾ। ਔਰ ਜਦੋਂ ਅਸੀਂ ਗੱਲ ਕੀਤੀ ਪਿਛਲੇ ਕੱਲ੍ਹ ਵੀ ਕਿ ਜਨਰਲ ਆਸਿਫ ਮੁਨੀਰ ਨੇ ਟੈਂਪਾ ਫਲੋਰੀਡਾ ਦੇ ਵਿੱਚ ਪਾਕਿਸਤਾਨੀ ਡਾਇਸਪੋਰਾ ਨੂੰ ਐਡਰੈਸ ਕਰਦਿਆਂ ਕਿਹਾ ਕਿ ਵੀ ਜੇ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੋਇਆ, ਐਗਜ਼ਿਸਟੈਂਸ ਨੂੰ, ਤੇ ਫਿਰ ਅਸੀਂ ਨਿਊਕਲੀਅਰ ਆਪਸ਼ਨ ਔਰ ਉਹਦੇ ਥੱਲੇ ਅਸੀਂ ਜਿਹੜਾ ਅੱਧਾ ਸੰਸਾਰ ਹੈ ਉਹਨੂੰ ਨਾਲ ਲੈ ਜਾਵਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਨਿਊਕਲੀਅਰ ਰੇਡੀਏਸ਼ਨਸ ਜਿਹੜੀਆਂ ਨੇ ਉਹ ਤਬਾਹੀ ਮਚਾਉਂਦੀਆਂ ਨੇ, ਉਹ ਕੋਈ ਇੱਕ ਖਿੱਤੇ ਤੱਕ ਤਾਂ ਨਹੀਂ ਮਹਿਦੂਦ ਹੁੰਦੀਆਂ, ਉਹ ਸਾਰੇ ਐਨਵਾਇਰਨਮੈਂਟ ਦੇ ਵਿੱਚ ਵੀ ਹੁੰਦਾ। ਔਰ ਉਸ ਦਾ ਅਸਰ ਜਿਹੜਾ ਜੇ ਕਹਿਣਾ ਹੋਏ ਵੀ ਲਗਭਗ ਅੱਧੀ ਦੁਨੀਆ ਤਾਂ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਹੀ ਵਸਦੀ ਹੈ, ਭਾਰਤ, ਪਾਕਿਸਤਾਨ ਔਰ ਬੰਗਲਾਦੇਸ਼, ਔਰ ਉਹ ਸਾਰਾ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਦਾ ਉਹ ਬੇਸ ਹੈ। ਬਿਲਕੁਲ। ਪਰ ਇਹ ਗੱਲ ਜਦੋਂ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੋਖਰਾਨ ਟੈਸਟ ਕੀਤਾ ਤੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਜਿਹੜੇ ਨੇ ਉਹ ਜ਼ੁਲਫਿਕਾਰ ਅਲੀ ਭੁੱਟੋ ਸੀ, ਐਗਜ਼ੈਕਟ ਜਿਹੜੇ ਉਹਨਾਂ ਦੇ ਲਫ਼ਜ਼ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਸਬ ਕੰਟੀਨੈਂਟ ਦੀ ਜਿਹੜੀ ਹੈ ਉਹ ਬਰਬਾਦੀ ਦਾ ਰਸਤਾ ਖੁੱਲ੍ਹ ਗਿਆ। ਔਰ ਅਸੀਂ ਵੀ ਜਿਹੜਾ ਭਾਵੇਂ ਅਸੀਂ ਭੁੱਖੇ ਰਵਾਂਗੇ, ਘਾਹ ਖਾਵਾਂਗੇ, ਦੂਜਾ ਕਰਾਂਗੇ, ਹੁਣ ਅਸੀਂ ਵੀ ਜਿਹੜੀ ਹੈ ਉਹ ਨਿਊਕਲੀਅਰ ਪਾਵਰ ਬਣਾਂਗੇ। ਔਰ ਇੱਕ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮੇ ਵਾਂਗ ਹੈ ਕਿ ਕਿਵੇਂ ਜ਼ੁਲਫਿਕਾਰ ਅਲੀ ਭੁੱਟੋ ਨੇ ਜਿਹੜਾ ਇਸ ਜਿਹੜੀ ਕਾਮਯਾਬੀ ਪਾਕਿਸਤਾਨ ਨੇ ਡਿਕਲੇਅਰਡ ਲਈ ਤਾਂ 1998 ਦੇ ਵਿੱਚ ਭਾਰਤ ਦੇ ਧਮਾਕਿਆਂ ਤੋਂ ਬਾਅਦ ਉਹਨਾਂ ਨੇ ਧਮਾਕੇ ਕੀਤੇ ਲਗਭਗ 2 ਹਫ਼ਤੇ ਬਾਅਦ, ਲੇਕਿਨ 1985 ਤੱਕ ਪਹੁੰਚਦਿਆਂ ਇਹ ਆਪਣੇ ਆਪ ਦੇ ਵਿੱਚ ਪਾਕਿਸਤਾਨ ਨੇ ਆਪਣੀ ਨਿਊਕਲੀਅਰ ਕੈਪੇਬਿਲਿਟੀ ਜਿਹੜੀ ਹੈ ਉਹ ਡਿਵੈਲਪ ਕਰ ਲਈ ਸੀ। ਔਰ ਇਹ ਗੱਲ ਜਨਰਲ ਜ਼ਿਆਉਲ ਹੱਕ ਨੇ ਰਾਜੀਵ ਗਾਂਧੀ ਜਿਹੜਾ 1985 ਪੀਰੀਅਡ ਦੇ ਵਿੱਚ ਇਸ ਕਿਸਮ ਦਾ ਹੀ ਆਪਣੀ ਮਾਂ ਵਾਂਗ ਜਿਹੜਾ ਉਹ ਐਕਸਪੈਂਸ਼ਨਿਸਟ ਡਿਜ਼ਾਈਨ ਸੋਚ ਰਿਹਾ ਸੀ, ਉਹਦੇ ਕੰਨ 'ਚ ਜ਼ਿਆਉਲ ਹੱਕ ਨੇ ਕਹਿ ਦਿੱਤਾ ਸੀ ਕਿ ਭੁਲੇਖੇ 'ਚ ਨਾ ਰਹਿਣਾ, ਅਸੀਂ ਆਲਰੇਡੀ ਨਿਊਕਲੀਅਰ ਬਣ ਗਏ ਔਰ ਇਹ ਰਸਤੇ ਨੂੰ ਨਾ ਚੁਣਿਓ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਫਿਰ ਜਦੋਂ 1999 ਦੇ ਵਿੱਚ ਕਾਰਗਿਲ ਕਨਫਲਿਕਟ ਹੁੰਦਾ ਹੈ ਤਾਂ ਇੰਡੀਆ ਨੇ
ਉਹ ਕਾਰਗਿਲ 'ਚ ਹੀ ਆਪਣੇ ਫੌਜੀ ਮਰਵਾਈ ਗਏ। ਦੂਸਰੇ ਫਰੰਟ ਨਹੀਂ ਖੋਲੇ, ਵੈਸਟਰਨ ਫਰੰਟ ਜਿਹੜਾ ਅਕਸਰ 65 ਜਾਂ 71 ਵੇਲੇ ਜਿਹੜਾ ਉਹਨਾਂ ਦੀ ਐਡਵਾਂਟੇਜਸ ਪੋਜੀਸ਼ਨ ਹੁੰਦੀ ਹੈ ਜੰਗ ਦੇ ਫਰੰਟ 'ਚ ਇੰਡੀਆ ਦੀ, ਜਿਵੇਂ ਉਹਨਾਂ ਨੇ ਕੀਤਾ ਸੀ। ਬਿਲਕੁਲ। ਔਰ ਹੁਣ ਜਦੋਂ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਵਾਪਸ ਭਾਰਤ ਔਰ ਪਾਕਿਸਤਾਨ ਕਨਫਲਿਕਟ ਦੇ ਵਿੱਚ ਨਿਊਕਲੀਅਰ ਫੈਕਟਰ ਕਿਵੇਂ ਆਇਆ ਹੈ, ਔਰ ਅੱਜ ਵੀ ਜਦੋਂ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਨੇ ਇੱਕ ਸਵਾਲ ਦੇ ਜਵਾਬ 'ਚ ਪੱਤਰਕਾਰ ਵੱਲੋਂ ਭਾਰਤ ਪਾਕਿਸਤਾਨ ਔਰ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਦੀ ਗੱਲ ਕੀਤੀ ਤੇ ਉਸ ਨੇ ਜਿਹੜਾ ਲਫ਼ਜ਼ ਵੀ ਇਸਤੇਮਾਲ ਕੀਤਾ, ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਾਡੀ ਈਵਨ ਹੈਡਿੰਗ ਦੇ ਵਿੱਚ ਵੀ ਹੈ ਕਿ ਇਹ ਦੋਨਾਂ ਮੁਲਕਾਂ ਨਾਲ ਅਮਰੀਕਾ ਪ੍ਰੈਜ਼ੀਡੈਂਟ ਟਰੰਪ ਦੇ ਚੰਗੇ ਸੰਬੰਧ ਨੇ, ਔਰ ਇਹ ਜਦੋਂ ਟਕਰਾਅ ਹੋਇਆ ਔਰ ਉਹ ਲੜਾਈ ਅੱਗੇ ਵਧੀ ਔਰ ਪੋਟੈਂਸ਼ੀਅਲ ਕੈਟਾਸਟ੍ਰੋਫੀ ਇਹ ਲਫ਼ਜ਼ ਉਹਨੇ ਇਸਤੇਮਾਲ ਕੀਤੇ ਕਿ ਵੀ ਇਹ ਨਿਊਕਲੀਅਰ ਵੱਲ ਜਾ ਰਿਹਾ ਸੀ, ਜਿਹਦਾ ਮਤਲਬ ਪੋਟੈਂਸ਼ੀਅਲ ਕੈਟਾਸਟ੍ਰੋਫੀ ਤਾਂ ਫਿਰ ਤਬਾਹੀ ਹੁੰਦੀ ਹੈ, ਉਹਨੂੰ ਕਿਆਮਤ ਪਰਲੇ ਜੋ ਮਰਜ਼ੀ ਕਹੋ, ਕਿ ਉਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਰਾਹੀਂ ਗੱਲਬਾਤ ਕਰਕੇ ਉਸ ਪੋਟੈਂਸ਼ੀਅਲ ਕੈਟਾਸਟ੍ਰੋਫੀ ਨੂੰ ਰੋਕਿਆ। ਹੁਣ ਜਦੋਂ ਇਹ ਪਿਛਲੇ 2 ਦਿਨ ਦੀ ਇਹ ਚਰਚਾ ਹੈ, ਸਾਨੂੰ ਵੀ ਇਹ ਪੁੱਛਿਆ ਗਿਆ ਸੀ ਕਿ ਵੀ ਇਸ ਸਾਰੇ ਦੇ ਉੱਤੇ ਦੋਨਾਂ ਦੇ ਕੋਲ ਕੀ ਹਥਿਆਰ ਨੇ ਨਿਊਕਲੀਅਰ, ਉਹਨਾਂ ਦਾ ਕੋਲ ਕੀ ਹੈ, ਇੱਧਰ ਕੀ ਹੈ। ਔਰ ਗੱਲ ਕਰ ਲਈ ਇਹ ਨਹੀਂ ਹੈ ਕਿ ਵੀ ਜਿਵੇਂ ਮੈਂ ਕਿਹਾ ਕਿ ਵੀ ਤੁਹਾਡੀ ਜਿਹੜੀ ਯੂਰੇਨੀਅਮ ਜਾਂ ਪਲੂਟੋਨੀਅਮ ਬੇਸਡ ਤੁਹਾਡੀ ਕੈਪੇਬਿਲਿਟੀ ਕੀ ਹੈ, ਉਹ ਤਾਂ ਪਾਕਿਸਤਾਨ ਨੇ ਇਹ ਸਾਰੇ ਪੀਰੀਅਡ 'ਚ ਆਪਣੇ ਆਪ ਨੂੰ ਹੋਰ ਵੀ ਇੰਪਰੂਵ ਕੀਤਾ। ਮਿਸਾਈਲ ਸਿਸਟਮ ਡਿਲੀਵਰੀ ਤਾਂ ਮਿਸਾਈਲ ਜਿਹਨੂੰ ਨਿਊਕਲੀਅਰ ਵਾਰਹੈਡ ਕਹਿੰਦੇ ਨੇ ਕਿ ਤੁਸੀਂ ਮਿਸਾਈਲ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਕੋਲ ਤਾਂ ਸਟ੍ਰੈਟੇਜਿਕ ਡੈਪਥ ਨਹੀਂ ਹੈ। 400 ਮੀਲ ਤੁਸੀਂ ਵਾਘਾ ਤੋਂ ਜਿਹੜਾ ਉਹ ਦਰਾ ਖੈਬਰ ਤੱਕ ਦੇਖ ਸਕਦੇ ਹੋ ਜਿੱਥੇ ਉਹਨਾਂ ਦੀ ਹੱਦ ਹੈ, ਲੇਕਿਨ ਪਾਕਿਸਤਾਨ ਹਾਲਾਂ ਭਾਰਤ ਦੀ 3000 ਮੀਲ ਹੋਏਗੀ ਜੇ ਤੁਸੀਂ ਦਿੱਲੀ ਤੋਂ ਅਸਾਮ ਤੱਕ ਦੇਖੋ, ਪਰ ਪਾਕਿਸਤਾਨ ਨੇ ਵੀ ਇਸ ਸਾਰੇ ਪੀਰੀਅਡ 'ਚ ਕੋਈ ਸ਼ਾਹੀਨ 1 ਕੋਈ ਸ਼ਾਹੀਨ 2 ਕੋਈ ਦੂਸਰੀਆਂ ਮਿਸਾਈਲਾਂ ਉਹ ਡਿਵੈਲਪ ਕੀਤੀਆਂ ਹੋਈਆਂ ਜਿਨ੍ਹਾਂ 'ਚ ਸਾਰਾ ਭਾਰਤ ਹੀ ਉਹਨਾਂ ਦੀ ਮਿਸਾਈਲ ਦੇ ਮਾਰ ਥੱਲੇ ਹੈ। ਹੁਣ ਗੱਲ ਜਿਹੜੀ ਇੱਕ ਵੱਡੀ ਇੰਸਟੀਚਿਊਟ ਹੈ ਉਹਨੂੰ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਕਹਿੰਦੇ ਨੇ, ਸਿਪਰੀ ਉਸ ਦੀ ਐਬਰੀਵੇਸ਼ਨ ਹੈ, ਉਹ ਕਾਊਂਟ ਰੱਖਦੀ ਹੈ ਕਿ ਕਿਸ ਮੁਲਕ ਦੇ ਕੋਲ ਕਿੰਨੇ ਵਾਰਹੈਡ ਨੇ, ਕਿੰਨੇ ਨਿਊਕਲੀਅਰ ਅਸਾਸੇ ਨੇ, ਕਿੰਨਾ ਡਿਲੀਵਰੀ ਸਿਸਟਮ ਹੈ ਕੀ, ਔਰ ਉਹ ਹਰ ਸਾਲ ਆਪਣੀ ਰਿਪੋਰਟ ਅਪਡੇਟ ਕਰਦੇ ਰਹਿੰਦੇ ਨੇ। ਔਰ ਇਸ ਦੇ ਨਾਲ ਜਿਹੜੀ ਅਮਰੀਕੀ ਥਿੰਕ ਟੈਂਕ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਹੈ, ਸੋ ਜਦੋਂ ਇਹਨਾਂ ਦੋਨਾਂ ਦੀ ਅਸੀਂ ਰਿਪੋਰਟ ਮਿਲਾ ਕੇ ਦੇਖਦੇ ਹਾਂ, ਅਮਰੀਕਨ ਸਾਇੰਟਿਸਟ ਜਿਹੜਾ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਔਰ ਸਟਾਕਹੋਮ ਇੰਸਟੀਚਿਊਟ ਆਫ ਪੀਸ ਐਂਡ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਸਿਪਰੀ, ਤੇ ਇਹਨਾਂ ਦਾ ਜਿਹੜਾ ਰਫ ਐਸਟੀਮੇਟ ਉਹਨਾਂ ਦੋਨਾਂ ਮੁਲਕਾਂ ਬਾਰੇ ਦਿੱਤਾ ਹੈ, ਉਸ ਦੀ ਗੱਲ ਕਰਨ ਤੋਂ ਪਹਿਲਾਂ ਇਸ ਦੇ ਉੱਤੇ BBC ਦਾ ਇੱਕ ਕਾਫੀ ਜਿਹੜਾ ਉਹ ਵੈਲ ਰਿਸਰਚ ਆਰਟੀਕਲ ਹੈ, ਔਰ ਉਹਦੇ 'ਚ ਉਹਨਾਂ ਨੇ 2 ਨੁਕਤੇ ਲਏ ਨੇ ਕਿ ਕਿਹਦੇ ਕੋਲ ਕਿੰਨੇ ਹਥਿਆਰ ਨੇ ਨਿਊਕਲੀਅਰ ਦੋਨਾਂ ਮੁਲਕਾਂ 'ਚ, ਔਰ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਕਿਵੇਂ ਸ਼ੁਰੂ ਹੋਇਆ। ਸੋ ਜਿਹੜਾ ਅਸੀਂ ਆਲਰੇਡੀ ਇਸ ਦਾ ਜ਼ਿਕਰ ਕੀਤਾ ਹੈ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਜਦੋਂ 1974 'ਚ ਇੰਦਰਾ ਗਾਂਧੀ ਨੇ ਪੋਖਰਾਨ 1 ਕੀਤਾ ਤੇ ਭੁੱਟੋ ਨੇ ਇਹ ਜਿਹੜਾ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹੁਣ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ ਉਹ ਸੇਫ ਨਹੀਂ ਰਹਿ ਗਿਆ, ਔਰ ਪਾਕਿਸਤਾਨ ਨੂੰ ਵੀ ਜਿਹੜਾ ਪਰਮਾਣੂ ਸ਼ਕਤੀ ਬਣਨਾ ਹੋਏਗਾ। ਔਰ ਉਹਨਾਂ ਦਾ ਉਹ ਬਿਆਨ ਕਿ ਜੇ ਭਾਰਤ ਦੇ ਬਰਾਬਰ ਅਸੀਂ ਹੁਣ ਖੜਾ ਹੋਣਾ ਤਾਂ ਸਾਨੂੰ ਬੰਬ ਬਣਾਉਣਾ ਪੈਣਾ, ਉਸ ਦੇ ਲਈ ਅਸੀਂ ਘਾਹ ਖਾ ਲਾਂਗੇ, ਪੱਤੇ ਖਾ ਲਾਂਗੇ, ਭੁੱਖੇ ਵੀ ਸੌਂ ਜਾਵਾਂਗੇ, ਲੇਕਿਨ ਸਾਨੂੰ ਆਪਣਾ ਬੰਬ ਬਣਾਉਣਾ ਹੋਏਗਾ, ਸਾਡੇ ਕੋਲ ਕੋਈ ਦੂਸਰਾ ਰਸਤਾ ਨਹੀਂ ਹੈ। ਇਹ ਹੈ ਵਿਜ਼ਨਰੀ ਪਾਰਟ। ਉਹਨਾਂ ਨੂੰ ਨਜ਼ਰ ਆ ਗਿਆ ਕਿ ਬਈ ਟ੍ਰੈਡੀਸ਼ਨਲ ਜਿਹੜੀ ਵਾਰਫੇਅਰ ਹੈ ਉਹਦੇ 'ਚ ਤਾਂ ਅਸੀਂ ਮੈਚ ਨਹੀਂ ਹਾਂ ਇੰਡੀਆ ਦਾ। ਹਾਲਾਂ ਹੁਣ ਤਾਂ ਈਵਨ ਟ੍ਰੈਡੀਸ਼ਨਲ 'ਚ ਵੀ ਪਾਕਿਸਤਾਨ ਨੇ 4 ਰੋਜ਼ਾ ਇਸ 'ਚ ਦੱਸ ਦਿੱਤਾ ਕਿ ਲੇਕਿਨ ਉਸ ਪੀਰੀਅਡ 'ਚ ਜਿਵੇਂ ਪਾਕਿਸਤਾਨ ਦੀ ਡਿਫੀਟ ਹੋਈ ਈਸਟ ਪਾਕਿਸਤਾਨ ਦੇ ਵਿੱਚ, ਸੋ ਉਹਨਾਂ ਨੂੰ ਲੱਗਾ ਵੀ ਜਿਹੜਾ ਇਕੁਅਲਾਈਜ਼ਰ ਹੈ ਨਿਊਕਲੀਅਰ ਤਾਂ ਫਿਰ ਛੋਟਾ ਹੋਏ ਵੱਡਾ ਹੋਏ ਉਹ ਇਕੁਅਲਾਈਜ਼ਰ ਹੀ ਹੁੰਦਾ। ਔਰ ਇਸ ਸਾਰੇ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਐਂਟਰੀ ਹੁੰਦੀ ਹੈ ਡਾਕਟਰ ਅਬਦੁਲ ਕਾਦਰ ਖਾਨ ਦੀ,
ਜਿਹੜੇ ਆ ਬੇਸ਼ੱਕ ਜਿਹੜੇ ਉਹ ਜੰਮੇ ਤਾਂ ਭੋਪਾਲ 'ਚ ਸੀ, ਲੇਕਿਨ ਜਦੋਂ ਭਾਰਤ ਨੇ ਇਹ ਧਮਾਕੇ ਕੀਤੇ ਨੇ ਤੇ ਉਹ 1972 ਦੇ ਵਿੱਚ ਐਮਸਟਰਡਮ 'ਚ ਫਿਜ਼ੀਕਲ ਡਾਇਨਾਮਿਕਸ ਰਿਸਰਚ ਲੈਬੋਰਟਰੀ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੀ। ਇਹ ਇੱਕ ਲੰਬੀ ਚੌੜੀ ਗੱਲ ਹੈ ਵੀ ਕਿਵੇਂ ਫਿਰ ਡਾਕਟਰ ਅਬਦੁਲ ਕਦੀਰ ਖਾਨ ਨੇ ਆਪਣੀਆਂ ਸੇਵਾਵਾਂ ਭੁੱਟੋ ਨੂੰ ਦਿੱਤੀਆਂ ਔਰ ਕਿਵੇਂ ਉਹ ਆਪਣੀ ਫੈਮਿਲੀ ਦੇ ਨਾਲ ਪਾਕਿਸਤਾਨ ਆ ਗਏ। ਉੱਥੇ ਜੋ ਵੀ ਉਹਨਾਂ ਕੋਲ ਜਾਣਕਾਰੀ ਸੀ ਉਹ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਬੌਂਬ ਬਣਾਉਣ ਦੇ ਵਿੱਚ ਜਿਹੜੀ ਹੈ ਉਹ ਅਪਲਾਈ ਕੀਤੀ। ਜਿਵੇਂ ਮੈਂ ਕਿਹਾ ਵੀ 1985 ਤੱਕ ਪਾਕਿਸਤਾਨ ਕੋਲ ਜਿਹੜਾ ਐਨਰਿਚਡ ਯੂਰੇਨੀਅਮ ਸੀ ਜਿਹਦੇ ਨਾਲ ਜਿਹੜਾ ਉਹ ਬੰਬ ਬਣਾਇਆ ਜਾ ਸਕਦਾ ਹੈ। ਔਰ 1998 ਦੇ ਵਿੱਚ ਤੇ ਇਸ ਤੇ ਫਿਰ ਸਾਹਮਣੇ ਸਬੂਤ ਹੋਏ ਕਿ ਭਾਰਤ ਦੇ 5 ਨਿਊਕਲੀਅਰ ਧਮਾਕਿਆਂ ਦੇ ਜਵਾਬ 'ਚ ਪਾਕਿਸਤਾਨ ਨੇ 6 ਧਮਾਕੇ ਕੀਤੇ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦਿਆਂ ਹੁਣ ਸਿਪਰੀ ਜਿਸ ਇੰਸਟੀਚਿਊਟ ਦਾ ਮੈਂ ਜ਼ਿਕਰ ਕੀਤਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਪਾਕਿਸਤਾਨ ਦੇ ਕੋਲ ਲਗਭਗ 170 ਜਿਹੜੇ ਨੇ ਉਹ ਪਰਮਾਣੂ ਹਥਿਆਰ ਨੇ 170। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਭਾਰਤ ਦੇ ਕੋਲ 180 ਦੇ ਕਰੀਬ ਨੇ। ਹੁਣ ਤੁਸੀਂ ਇਹ ਦੇਖੋ ਕਿ ਵੀ ਭਾਰਤ ਦਾ ਤਾਂ ਸਾਈਜ਼ 4 ਗੁਣਾ ਵੱਡਾ ਹੈ, 5 ਗੁਣਾ ਦੂਜੇ, ਔਰ ਨਿਊਕਲੀਅਰ ਦੇ ਵਿੱਚ ਵੀ ਛੋਟਾ ਜਾਂ ਵੱਡਾ ਹੁਣ 170 ਥੋੜ੍ਹੇ ਨਹੀਂ ਹੈ। ਜੇ ਉਹ ਕਿਹਾ ਜਨਰਲ ਆਸਮ ਮਨੀਰ ਨੇ ਕਿ ਵੀ ਅੱਧੇ ਸੰਸਾਰ ਨੂੰ ਲੈ ਜਾਵਾਂਗੇ ਤਾਂ ਉਹ ਬਿਲਕੁਲ ਠੀਕ ਹੈ। ਇੰਨੇ ਨਿਊਕਲੀਅਰ ਹਥਿਆਰ ਹਾਫ ਦਾ ਵਰਲਡ ਨੂੰ ਜਿਹੜਾ ਉਹ ਟੋਟਲ ਡਿਸਟਰਕਸ਼ਨ ਤੇ ਬਾਕੀਆਂ ਦੀਆਂ ਵੀ ਜੇ ਉਹ ਫਿਰ ਕਿਤੇ ਵੀ ਹੋਏ ਉਹ ਉਹਨਾਂ ਦੀ ਅਮਰੀਕਨਾਂ ਦੀ ਐਪਲ ਪਾਈ ਦੇ ਵਿੱਚ ਵੀ ਜਿਹੜੀ ਹੈ ਉਹਦੀ ਯੂਰੇਨੀਅਮ ਦੀ ਰੇਡੀਏਸ਼ਨ ਹੋਏਗੀ। ਔਰ ਇਹ ਸਾਰਾ ਜਿਹੜਾ ਉਹਨਾਂ ਦਾ ਇਹ ਕਹਿਣਾ ਕਿ ਵੀ ਕਿਉਂਕਿ ਜਿਹੜੀ ਭਾਰਤ ਦੀ ਕਨਵੈਨਸ਼ਨਲ ਮਿਲਟਰੀ ਸੁਪੀਰੀਅਰਿਟੀ ਹੈ ਉਹਨੂੰ ਪਾਕਿਸਤਾਨ ਕਾਊਂਟਰ ਕਰ ਹੀ ਸਕਦਾ ਸੀ ਤੇ ਉਹ ਨਿਊਕਲੀਅਰ ਦੇ ਨਾਲ। ਔਰ ਬਾਕੀ ਫਿਰ ਚੇਨ ਆਫ ਕਮਾਂਡ ਔਰ ਦੂਸਰੇ ਤੀਸਰੇ ਇਸ਼ੂ ਕੋਈ ਬਹੁਤੇ ਮਾਅਨੇ ਨਹੀਂ ਰੱਖਦੇ, ਕਿਉਂਕਿ ਜਦੋਂ ਇੱਕ ਵਾਰ ਕਨਫਲਿਕਟ ਸ਼ੁਰੂ ਹੋ ਜਾਏ ਔਰ ਜਿਵੇਂ ਜਨਰਲ ਆਸਮ ਮਨੀਰ ਨੇ ਕਿਹਾ ਕਿ ਵੀ ਜੇ ਸਾਨੂੰ ਲੱਗਾ ਕਿ ਵੀ ਸਾਡੀ ਹੋਂਦ ਹੀ ਨਹੀਂ ਹੈ ਫਿਰ ਉਹ ਜਿਹੜਾ ਕੱਲ ਵੀ ਮੈਂ ਕਿਹਾ ਸੀ ਕਿ ਵੀ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे। ਲੇਕਿਨ ਇਹ ਜਿਹੜਾ ਜਿਸ ਲੈਵਲ ਦੇ ਦੋਨਾਂ ਦੇ ਕੋਲ ਬੈਟਰ ਕੁਆਲਿਟੀ ਜਿਹੜਾ ਉਹ ਨਿਊਕਲੀਅਰ ਆਰਸੈਨਲ ਹੈ, ਇਹ ਫਿਰ ਕਿਆਮਤ ਵਾਲੀ ਗੱਲ ਹੀ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਕਿਸ ਖਿੱਤੇ 'ਚ ਕੀ ਤਬਾਹੀ ਹੋਏਗੀ। ਇਸੇ ਲਈ ਜਦੋਂ 3rd ਵਰਲਡ ਵਾਰ ਦਾ ਜ਼ਿਕਰ ਹੁੰਦਾ ਹੈ ਤੇ ਐਲਬਰਟ ਆਇਨਸਟਾਈਨ ਨੂੰ ਕੋਟ ਕੀਤਾ ਜਾਂਦਾ ਜਿਹਨੇ ਕਿਹਾ ਸੀ ਕਿ ਚੌਥੀ ਸੰਸਾਰ ਜੰਗ ਡੰਡਿਆਂ ਦੇ ਨਾਲ ਲੜੀ ਜਾਏਗੀ। ਮਤਲਬ ਇਹ ਸੀ ਕਿ ਜੇ ਤੀਸਰੀ ਸੰਸਾਰ ਜੰਗ ਹੋਈ, ਹੁਣ ਇਹੀ ਕਾਰਨ ਇਹੀ ਫੀਅਰ ਯੂਕਰੇਨ ਦੇ ਬੇਸ਼ੱਕ ਫਰਾਈਡੇ ਜਿਹੜੀ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ 'ਚ ਹੋਣ ਜਾ ਰਹੀ ਹੈ ਉਸ 'ਚੋਂ ਕੀ ਨਿਕਲੇਗਾ ਕੀ ਨਹੀਂ, ਲੇਕਿਨ ਰਸ਼ੀਆ ਵੀ ਆਲਰੇਡੀ ਇਹ ਧਮਕੀ ਦੇ ਚੁੱਕਾ ਹੈ ਕਿ ਵੀ ਜੇ ਨਾ ਹਟੇ ਯੂਰਪ ਔਰ ਨੈਟੋ ਔਰ ਦੂਜੇ ਤੀਜੇ ਤੇ ਮੈਂ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਵੀ ਜਿਹੜਾ ਹੈ ਉਸ ਤੋਂ ਵੀ ਅਸੀਂ ਗਰੇਜ਼ ਨਹੀਂ ਕਰਾਂਗੇ। ਔਰ ਈਵਨ ਜਿਹੜਾ ਉਹਨਾਂ ਦਾ ਐਕਸ ਪ੍ਰੈਜ਼ੀਡੈਂਟ ਸੀ ਉਹਨੇ ਹੋਰ ਤਿੱਖਾ ਬਿਆਨ ਦਿੱਤਾ ਹੈ ਤੇ ਇਧਰ ਨਿਊਕਲੀਅਰ ਲੇਸਡ 2 ਜਿਹੜੀਆਂ ਨੇ ਸਬਮਰੀਨ ਔਰ ਜਿਹੜੀਆਂ ਨੇ ਇਹਨੇ ਪ੍ਰੈਜ਼ੀਡੈਂਟ ਟਰੰਪ ਨੇ ਉਧਰ ਭੇਜ ਦਿੱਤੀਆਂ। ਸੋ ਜਦੋਂ ਅਸੀਂ ਕਹਿ ਰਹੇ ਹਾਂ ਕਿ ਵੀ ਨਿਊਕਲੀਅਰ ਰੇਡੀਏਸ਼ਨ ਤਾਂ ਜਦੋਂ ਆਏਗੀ ਉਹ ਆਏਗੀ, ਪਰ ਜਦੋਂ ਨਿਊਕਲੀਅਰ ਦੀ ਧਮਕੀ ਜਾਂ ਗੱਲਬਾਤ ਵੀ ਹੁੰਦੀ ਹੈ ਤਾਂ ਇਹ ਸਾਹਮਣੇ ਆ ਰਿਹਾ ਹੁੰਦਾ ਹੈ ਕਿ ਨਿਊਕਲੀਅਰ ਵਾਰਫੇਅਰ ਦੇ ਬੱਦਲ ਸਾਡੇ ਸਿਰ ਉੱਤੇ ਮੰਡਰਾ ਰਹੇ ਨੇ। ਉਹ ਵਕਤ ਕਦੇ ਨਾ ਆਏ ਕਿ ਕਿਸੇ ਵੀ ਮੁਲਕ ਦੇ ਨੂੰ ਦੂਸਰੇ ਦੇ ਖਿਲਾਫ ਉਹ ਨਿਊਕਲੀਅਰ ਹਥਿਆਰ ਇਸਤੇਮਾਲ ਕਰਨੇ ਪੈਣ, ਪਰ ਆਪਣੀ ਤਬਾਹੀ ਦਾ ਸਮਾਨ ਇਨਸਾਨਾਂ ਨੇ ਖੁਦ ਹੀ ਤਿਆਰ ਕੀਤਾ ਹੋਇਆ। ਔਰ ਇਸ ਜੇ ਮੈਂ ਇਹ ਕਹਾਂ ਕਿ ਇਸ ਵੇਲੇ ਜਿਹੜੀਆਂ ਨੇ ਆਲਮੋਸਟ 9 ਨਿਊਕਲੀਅਰ ਪਾਵਰਸ ਨੇ, 5 ਰੈਕਗਨਾਈਜ਼ ਇਹਨਾਂ ਕੋਲ ਨਿਊਕਲੀਅਰ ਆਰਸਨਲ, ਜਿਹਨਾਂ 'ਚ ਅਮਰੀਕਾ ਔਰ ਚਾਈਨਾ, UK, ਫਰਾਂਸ, ਰਸ਼ੀਆ ਸ਼ਾਮਲ ਹੈ, ਔਰ ਫਿਰ ਭਾਰਤ, ਪਾਕਿਸਤਾਨ, ਨਾਰਥ ਕੋਰੀਆ ਔਰ ਇਜ਼ਰਾਈਲ। ਤੇ ਇੰਨੇ ਕੁ ਨੇ ਹਥਿਆਰ ਕਿ ਵੀ ਉਹ ਹਰ ਇੱਕ ਦੀ ਤਬਾਹੀ ਇਸ ਦੇ ਵਿੱਚ ਲਿਖੀ ਹੋਈ ਹੈ। ਅਸੀਂ ਤਾਂ ਇਹੀ ਹਾਲਾਂ ਮੈਂ ਕਿਉਂਕਿ ਇਸ ਦੇ ਉੱਤੇ ਸਵਾਲ ਵੀ ਸਨ ਇਸ ਲਈ ਇਹਦਾ ਮੈਂ ਡਿਸਕਸ ਕਰਨਾ ਜ਼ਰੂਰੀ ਸਮਝਿਆ, ਪਰ ਅਸੀਂ ਇਹੀ ਗੁਰੂ ਚਰਨਾਂ 'ਚ ਰੱਬ ਦੀ ਦਰਗਾਹ 'ਚ
ਰਬੁਲ ਆਲਮੀਨ ਦੇ ਅੱਗੇ ਦੁਆ ਕਰਦੇ ਆ, ਅਰਦਾਸ ਕਰਦੇ ਆ ਕਿ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਥੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਦਾ ਕਹਿਣਾ ਹੈ ਕਿ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਦਹਿਸ਼ਤਗਰਦੀ ਖਿਲਾਫ ਸਫਲ ਡਾਇਲੌਗ ਹੋਇਆ ਹੈ। ਸੋ ਦੋਨਾਂ ਮੁਲਕਾਂ ਵੱਲੋਂ ਇਸ ਕਾਊਂਟਰ ਟੈਰਰਿਜ਼ਮ ਡਾਇਲੌਗ ਨੂੰ ਅੱਗੇ ਵਧਾਉਣ ਦਾ ਐਲਾਨ ਲਿਆ ਗਿਆ ਹੈ ਔਰ ਅਮਰੀਕਾ ਨੇ ਦਹਿਸ਼ਤਗਰਦੀ ਨੂੰ ਨੱਥ ਪਾਉਣ ਲਈ ਪਾਕਿਸਤਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਸੋ ਇਸ ਬਿਆਨ ਨੇ ਭਾਰਤ ਨੂੰ ਬਹੁਤ ਹੀ ਤਕਲੀਫ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਪੰਜਾਬੀ ਦੇ ਇਸ ਅਖਾਣ ਦੇ ਨਾਲ ਹੀ ਮੈਂ ਇਹਨੂੰ ਕੰਪੇਅਰ ਕਰ ਸਕਦਾ ਕਿ ਭਾਰਤ ਦਾ ਜ਼ੋਰ ਲੱਗਾ ਹੋਇਆ ਹੈ ਇਸ ਸਾਰੇ ਪੀਰੀਅਡ ਦੇ ਵਿੱਚ, ਖਾਸ ਤੌਰ ਤੇ ਜਦੋਂ ਤੋਂ ਮੋਦੀ ਐਂਡ ਕੰਪਨੀ ਜਿਹੜੇ ਹੈ ਹਕੂਮਤ 'ਚ ਆਏ ਨੇ 2014 ਤੋਂ ਲੈ ਕੇ ਪਿਛਲੇ 11 ਸਾਲਾਂ ਤੋਂ, ਕਿ ਪਾਕਿਸਤਾਨ ਨੂੰ ਦਹਿਸ਼ਤਗਰਦ ਮੁਲਕ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਉਹਨਾਂ ਨੇ, ਐਪੀ ਸੈਂਟਰ ਆਫ ਟੈਰਰਿਜ਼ਮ। ਕਦੇ ਕਿੰਨੇ ਅਲਫਾਜ਼ ਘੜੇ ਨੇ। ਜਦੋਂ ਇਹਨਾਂ ਨੂੰ ਮੌਕਾ ਮਿਲਦਾ ਹੈ UN ਦੇ ਵਿੱਚ ਵੀ ਇਹਨਾਂ ਦੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਉਸ ਕਿਸਮ ਦਾ ਹੀ ਨੋਇਜ਼ ਕ੍ਰੀਏਟ ਕਰਦੇ ਨੇ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ। ਫੇਲਡ ਸਟੇਟ ਦੂਜੇ ਤੀਜੇ ਤਾਂ ਆਪਣੇ ਕਹਿੰਦਾ ਹੀ ਨੇ, ਜਿਵੇਂ ਅੱਜ ਉਹਨਾਂ ਦਾ ਜਿਹੜਾ ਇੱਕ ਮਿਲਟਰੀ ਮੈਟਰਸ ਦਾ ਐਕਸਪਰਟ ਹੈ ਕਰਨਲ ਪ੍ਰਵੀਨ ਸਾਨੀ, ਉਹ ਕਹਿ ਰਿਹਾ ਸੀ ਜਦੋਂ ਦਾ ਮੈਂ ਜੰਮਿਆ ਇਹੀ ਸੁਣਦਾ ਆਇਆ ਕਿ ਪਾਕਿਸਤਾਨ ਟੁੱਟਣ ਵਾਲਾ ਹੈ, ਟੁੱਟਣ ਵਾਲਾ। ਉਹ ਤਾਂ ਮਜ਼ਬੂਤ ਹੁੰਦਾ ਚਲਾ ਗਿਆ। ਫੇਲਡ ਸਟੇਟ ਤਾਂ ਕਹਿੰਦਾ ਹੀ ਨੇ, ਲੇਕਿਨ
ਦੁਨਿਆਵੀ ਆਪਣੇ ਸਾਰੇ ਪ੍ਰੋਪੇਗੈਂਡੇ ਦੇ ਵਿੱਚ ਐਪੀਸੈਂਟਰ ਆਫ ਟੈਰਰਿਜ਼ਮ ਕਿ ਇਹ ਜਿਹੜਾ ਹੈ ਦਹਿਸ਼ਤਗਰਦੀ ਦਾ ਫਾਊਂਟੇਨ ਹੈ। ਦੂਸਰੇ ਪਾਸੇ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਅਮਰੀਕਾ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਰਿਲੇਸ਼ਨਸ਼ਿਪ ਕੱਲੀ ਲਵੀ ਡਵੀ ਨੇ, ਇੱਕ ਫੇਥ ਵਾਲੀ ਔਰ ਇੱਕ ਕਾਮਨ ਇੰਟਰਸਟ ਵਾਲੀ ਵੀ ਹੋਈ। ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਵੀ ਹੋ ਗਈ ਔਰ ਪਾਕਿਸਤਾਨ ਦੇ ਵਾਈਡ ਰਿਸੋਰਸ ਜਿਹੜੇ ਕਹੇ ਗਏ ਉਸ ਦੀ ਐਕਸਪਲੋਰੇਸ਼ਨ ਦੇ ਲਈ ਅਮਰੀਕਨ ਕੰਪਨੀ ਵੀ ਨਾਮਜ਼ਦ ਹੋ ਜਾਏਗੀ ਆਉਣ ਵਾਲੇ ਦਿਨਾਂ 'ਚ। ਇਸ ਸਭ ਦੇ ਚੱਲਦਿਆਂ ਜਦੋਂ ਹੁਣ ਜਨਰਲ ਆਸਿਫ ਮੁਨੀਰ ਆਏ ਨੇ ਸੱਦੇ ਦੇ ਉੱਤੇ, ਜਿਹੜੇ ਸੈਂਟਰਲ ਕਮਾਂਡ ਦੇ ਜਨਰਲ ਕੋਇਰਾਲਾ ਉਹਨਾਂ ਦੇ ਰਿਟਾਇਰਮੈਂਟ ਪਾਰਟੀ ਦੇ ਉੱਤੇ, ਉਹਨਾਂ ਦੇ ਨਾਲ ਹੋਰ ਵੀ ਸੈਨੇਟਰ ਔਰ ਖ਼ਾਸ ਤੌਰ 'ਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਇਸਾਕ ਦਾਰ ਉਹ ਵੀ ਆਏ, ਹੋਰ ਵੀ ਸੈਨੇਟਰ ਡੈਲੀਗੇਸ਼ਨ ਸੀ ਔਰ ਉਹਨਾਂ ਨੇ ਡਿਫਰੈਂਟ ਆਪਣੀਆਂ ਮੀਟਿੰਗਸ ਅਟੈਂਡ ਕੀਤੀਆਂ। ਉਹਨਾਂ ਦੇ ਵਿੱਚ ਇੱਕ ਜਿਹੜਾ ਹੁਣ ਜੁਆਇੰਟ ਇਹਨਾਂ ਦਾ ਡਾਇਲੋਗ ਅਮਰੀਕਾ ਔਰ ਪਾਕਿਸਤਾਨ ਦਾ ਕਾਊਂਟਰ ਟੈਰਰਿਜ਼ਮ ਨੂੰ ਲੈ ਕੇ ਹੈ। ਇਸ ਦੇ ਉੱਤੇ ਜਿਹੜੇ ਨੇ ਕੋ-ਚੇਅਰ ਇਸ ਸੈਸ਼ਨ ਨੂੰ ਸਪੈਸ਼ਲ ਸੈਕਟਰੀ ਯੂਨਾਈਟਿਡ ਨੇਸ਼ਨਸ ਨੇ ਨਬੀਲ ਮੁਨੀਰ ਤੇ US ਡਿਪਾਰਟਮੈਂਟ ਆਫ ਸਟੇਟ ਦੇ ਐਕਟਿੰਗ ਕੋਆਰਡੀਨੇਟਰ ਕਾਊਂਟਰ ਟੈਰਰਿਜ਼ਮ ਦੇ ਗ੍ਰੈਗਰੀ ਡੀ ਲੌਗਰਫੋ, ਉਹਨਾਂ ਦੇ ਵਿੱਚ ਇਹ ਡਾਇਲੋਗ ਹੋਇਆ ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਮੁਹੰਮਦ ਇਸਾਕ ਦਾਰ ਨੇ, ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ ਕਿ ਵੀ ਜਿਹੜਾ ਯੂਨਾਈਟਿਡ ਸਟੇਟਸ ਨੇ ਪਾਕਿਸਤਾਨ ਦੀ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਕਾਊਂਟਰ ਟੈਰਰਿਜ਼ਮ ਜਿਹੜਾ ਐਫਰਟ ਕੀਤਾ, ਜਿਹੜੇ ਕਿ ਟੈਰਰਿਸਟ ਗਰੁੱਪ ਉਸ ਖਿੱਤੇ ਦੀ ਸ਼ਾਂਤੀ, ਅਮਨ ਔਰ ਸੁਰੱਖਿਆ ਦੇ ਲਈ ਖਤਰਾ ਸੀ ਔਰ ਖ਼ਾਸ ਤੌਰ 'ਤੇ ਉਹਨਾਂ ਨੇ ਇਹ ਕਿਹਾ ਕਿ ਵੀ ਬਲੂਚਿਸਤਾਨ ਲਿਬਰੇਸ਼ਨ ਆਰਮੀ, ਆਈਸਿਸ ਖੁਰਾਸਾਨ, ਤਹਿਰੀਕ ਤਾਲਿਬਾਨ, ਇਹ ਸਾਰਿਆਂ ਦੇ ਖਿਲਾਫ ਜਿਹੜੀ ਪਾਕਿਸਤਾਨ ਦੀ ਕਾਰਵਾਈ ਹੈ ਔਰ ਪਾਕਿਸਤਾਨ ਦਾ ਰੋਲ ਹੈ ਉਸ ਦੀ ਅਮਰੀਕਾ ਨੇ ਸ਼ਲਾਘਾ ਕੀਤੀ ਔਰ ਜਿਹੜਾ US ਨੇ ਇਹਨੂੰ ਰੀਅਫਰਮ ਕਰਦਿਆਂ ਕਿਹਾ ਕਿ ਵੀ ਅਮਰੀਕਾ ਨੇ ਕੰਡੋਲੈਂਸ, ਸ਼ੋਕ, ਅਫਸੋਸ ਜ਼ਾਹਰ ਕੀਤਾ ਜਿਹੜਾ ਲਾਸ ਆਫ ਸਿਵਿਲੀਅਨ ਔਰ ਲਾ ਐਨਫੋਰਸਮੈਂਟ ਏਜੰਸੀਜ਼ ਦਾ ਹੋਇਆ ਜਦੋਂ ਕਿ ਉਹ ਦਹਿਸ਼ਤਗਰਦਾਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਬਾਰਬੈਰਿਕ ਜਾਫਰ ਐਕਸਪ੍ਰੈਸ ਦੇ ਉੱਤੇ ਟੈਰਰਿਸਟ ਅਟੈਕ ਹੈ, ਸਕੂਲ ਬੱਸ ਜਿਹੜੀ ਖੁਸਦਾਰ ਦੇ ਉੱਤੇ ਅਟੈਕ ਸੀ ਔਰ ਇਹ ਸਾਰਿਆਂ ਦੇ ਲਈ ਜ਼ਾਹਰ ਹੈ ਪਾਕਿਸਤਾਨ ਨੇ ਹਮੇਸ਼ਾ ਇੰਡੀਆ ਨੂੰ ਹੀ ਦੋਸ਼ੀ ਦੱਸਿਆ ਔਰ ਇਹ ਦੋਨੋਂ ਹੀ ਡੈਲੀਗੇਸ਼ਨ ਜਿਹੜੇ ਨੇ ਉਹਨਾਂ ਨੇ ਇਹ ਐਮਫੇਸਾਈਜ਼ ਕੀਤਾ ਕਿ ਵੀ ਅਸੀਂ ਸਟਰੋਂਗਰ ਇੰਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਕੰਮ ਕਰੀਏ, ਉਹ ਕੈਪੇਬਿਲਿਟੀਜ਼ ਡਿਵੈਲਪ ਕਰੀਏ ਤਾਂ ਕਿ ਸਿਕਿਉਰਿਟੀ ਚੈਲੰਜ ਜਿਹੜਾ ਦੋਨਾਂ ਮੁਲਕਾਂ ਨੂੰ ਹੈ ਉਹ ਉਸ ਨੂੰ ਫੇਸ ਕੀਤਾ ਜਾ ਸਕੇ ਔਰ ਇਹ ਜਿਹੜਾ ਦੋਨਾਂ ਹੀ ਧਿਰਾਂ ਨੇ ਇਸ ਦੇ ਲਈ ਜਿਹੜਾ ਰੀਅਫਰਮ ਕੀਤਾ ਕਿ ਇੰਟੈਂਸ਼ਨ ਟੂ ਵਰਕ ਕਲੋਜ਼ਲੀ in multilateral fora, including United Nations, to promote effective and enduring approaches to counter terrorism. ਹੁਣ ਇਹ ਆਪਣੇ ਆਪ ਦੇ ਵਿੱਚ ਭਾਰਤ ਨੂੰ ਤਕਲੀਫ ਦੇਣ ਵਾਲਾ ਹੈ ਕਿ ਭਾਰਤ ਤਾਂ ਕਦੋਂ ਤੋਂ ਲੈ ਕੇ ਹੁਣ ਪਹਿਲਗਾਮ ਤੱਕ ਉਹ ਕਹੀ ਜਾਂਦੇ ਨੇ ਦਹਿਸ਼ਤਗਰਦ ਪਾਕਿਸਤਾਨੀ ਔਰ ਦੂਜੇ ਜਨਰਲ ਮੁਨੀਰ ਨੂੰ ਵੀ ਔਰ ਦੂਸਰੇ ਵੀ, ਲੇਕਿਨ ਇਧਰ ਅਮਰੀਕਾ ਦੇ ਜਿਹੜੇ ਹਾਇਰ ਲੈਵਲ ਦੇ ਉੱਤੇ ਨੇ ਸਟੇਟ ਡਿਪਾਰਟਮੈਂਟ ਔਰ ਦੂਸਰੇ ਉਹ ਡਾਇਲੋਗ ਕਰ ਰਹੇ ਨੇ ਔਰ ਅਮਰੀਕਾ ਔਰ ਪਾਕਿਸਤਾਨ ਦੀ ਸਾਂਝੇਦਾਰੀ ਔਰ ਇਸ ਦੇ ਵਿੱਚ ਅਮਰੀਕਾ ਨੇ ਖਾਸ ਤੌਰ 'ਤੇ ਤਾਰੀਫ ਕੀਤੀ ਔਰ ਹੈਡਿੰਗ ਹੀ ਹੈ ਉਸ ਦਾ US ਲਾਰਡਸ ਪਾਕਿਸਤਾਨ ਫॉर ਸਕਸੈਸ ਇਨ ਕੰਟੇਨਿੰਗ ਟੈਰਰਿਸਟ ਕਿ US ਨੇ ਲਾਰਡ ਕੀਤਾ, ਤਾਰੀਫ ਕੀਤੀ ਔਰ ਬਹੁਤ ਵਾਰੇ ਹੁੰਦਾ ਵੀ ਤੁਸੀਂ ਕੁਝ ਪ੍ਰਿੰਟ ਮੀਡੀਆ 'ਚ ਇੰਡੀਅਨ ਮੀਡੀਆ ਛਪਿਆ, ਪਾਕਿਸਤਾਨ 'ਚ ਛਪਿਆ, ਕੁਛ ਐਗਜ਼ੈਜਰੇਟ ਹੁੰਦਾ ਹੈ, ਕਈ ਵਾਰੀ ਕੋਈ ਫੇਕ ਸਟੋਰੀ ਵੀ ਹੁੰਦੀ ਹੈ, ਲੇਕਿਨ ਮੈਂ ਕੁਦਰਤੀ ਜਦੋਂ ਮੈਂ ਇਹ ਨਿਊਜ਼ ਨੂੰ ਡਿਸਕਸ਼ਨ ਦੇ ਲਈ ਕੱਢਿਆ ਤੇ ਮੇਰੇ ਸਾਹਮਣੇ ਇੱਕ ਲਿੰਕ ਗੁਜ਼ਰਿਆ ਅੱਜ ਜਿਹੜੀ ਹੈ ਪ੍ਰੈਸ ਕਾਨਫਰੰਸ ਸਟੇਟ ਡਿਪਾਰਟਮੈਂਟ ਦੀ ਦੇ ਵਿੱਚ ਇੱਕ ਜਰਨਲਿਸਟ ਨੇ ਪੁੱਛਿਆ ਕਿ ਵੀ ਇਹ ਅਮਰੀਕਾ ਦਾ ਪਾਕਿਸਤਾਨ ਦੇ ਨੇੜੇ ਜਾਣਾ ਜਾਂ ਦੂਸਰਾ ਇਸ ਸਾਰੇ ਦਾ ਕੀ ਹੈ ਔਰ ਇਹ ਡੈਲੀਗੇਸ਼ਨਸ ਜਾਂ ਦੂਸਰੇ ਟੈਰਰਿਜ਼ਮ ਕੀ ਹੈ ਔਰ ਉਹਦੇ 'ਚ ਜਿਹੜਾ ਜਵਾਬ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਸਪੋਕਸ ਪਰਸਨ ਨੇ ਦਿੱਤਾ 1.5 ਮਿੰਟ ਦੀ ਉਹ ਵੀਡੀਓ ਹੈ ਔਰ ਉਹਦੇ ਨਾਲ ਹੀ ਇਹ ਸਾਡਾ
ਸੈਗਮੈਂਟ ਕਲੋਜ਼ ਵੀ ਹੋਏਗਾ। ਅੱਛਾ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਮਰੀਕਾ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਕਿੰਨੀ ਗਰਮਜੋਸ਼ੀ ਹੈ ਔਰ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਪਸ ਦੇ ਵਿੱਚ ਕੋਆਪਰੇਟ ਕਰ ਰਹੇ ਨੇ, ਤਾਵਨ ਕਰ ਰਹੇ ਨੇ। ਔਰ ਜੇ ਹੁਣ ਸ਼ਰੀਕਾਂ ਦੇ ਢਿੱਡ 'ਚ ਮਰੋੜ ਉੱਠਣ ਤੇ ਫਿਰ ਇਹਦੇ 'ਚ ਕੋਈ ਕੀ ਕਰ ਸਕਦਾ ਹੈ। ਬਿਲਕੁਲ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਵੀਡੀਓ ਨੂੰ ਔਨ ਕਰ ਦੇਣ। President Trump wants and seems to have developed a strong relationship. Do you think that this will lead to more U.S. assistance to Pakistan via an increase in arms sales? And is this being done at the expense of the president's relationship with Modi? Obviously, we had a experience with Pakistan and India when there was a conflict, one that could have developed into something quite horrible. I was here at the State Department at the time, and there was an immediate concern and immediate movement with the Vice President, the President, and the Secretary of State in addressing the nature of what was happening. Many of you who were in the room in the days afterward, we described the nature of the phone calls, the work that we did to stop the attacks and to then bring the parties together so we could have something that was enduring. And it's a very proud moment and a very good example of what Secretary Rubio was committed to, Vice President Vance in that, of course, case as well. But the top leaders in this nation involved in stopping that potential catastrophe. I would say that our relationship with both nations is as it has been, which is good, and that is the benefit of having a president who knows everyone, talks to everyone, and that is how we can bring differences together in this case. So it's clear that the diplomats here are committed to both nations. I can tell you also that there has been a U.S.-Pakistan counterterrorism dialogue that was established. At this dialogue in Islamabad, the United States and Pakistan reaffirmed their shared commitment to combating terrorism in all its forms and manifestations during this latest round of the talks in Islamabad. The United States and Pakistan discussed ways to enhance cooperation to counter terrorist threats, and I think that for the region and for the world, the United States working with both those nations is good news and will promote a future that's beneficial. ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ TV84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ, ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਯੂਕੇ ਚੈਰਿਟੀ ਕਮਿਸ਼ਨ ਨੇ ਫੈਸਲਾ ਸੁਣਾਇਆ ਸੀ ਕਿ ਗੁਰਦੁਆਰਿਆਂ ਵਿੱਚ ਖਾਲਿਸਤਾਨ ਦੇ ਝੰਡੇ ਜਾਂ ਬੈਨਰ ਲਾਉਣ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸੋ ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਯਾਨੀ ਕਿ ਮੀਰੀ ਪੀਰੀ ਦਾ ਹਿੱਸਾ ਹੈ। ਸੋ ਇਸ ਨੂੰ ਭਾਰਤ ਦੇ ਸਰਕਾਰੀ ਮੀਡੀਆ ਨੇ ਖਾਲਿਸਤਾਨ ਦੀ ਸਿੱਧੀ ਹਮਾਇਤ
ਦੱਸਿਆ ਹੈ। ਸੋ ਟਾਈਮਜ਼ ਆਫ ਇੰਡੀਆ ਨੇ ਖਬਰ ਦਾ ਸਰਲੇਖ ਹੀ ਲਿਖਿਆ ਹੈ ਕਿ ਕੀ ਇੰਗਲੈਂਡ ਤੇ ਕੈਨੇਡਾ ਖਾਲਿਸਤਾਨ ਦੀ ਹਮਾਇਤ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਚੈਰਿਟੀ ਕਮਿਸ਼ਨ ਨੇ ਆਲਮੋਸਟ 5.5 ਸਾਲ ਦੀ ਪੜਤਾਲ ਤੋਂ ਬਾਅਦ ਇਹ ਆਪਣਾ ਫੈਸਲਾ ਸੁਣਾਇਆ, ਕਿਉਂਕਿ 5.5 ਸਾਲ ਪਹਿਲਾਂ ਇੰਡੀਆ ਟੁਡੇ ਦੀ ਇੱਕ ਹਿੰਦੂਤਵੀ ਜਰਨਲਿਸਟ ਨੇ ਚੈਰਿਟੀ ਕਮਿਸ਼ਨ, ਕਿਉਂਕਿ ਜਿਵੇਂ ਇੱਥੇ ਨਾਨ ਪ੍ਰੋਫਿਟ ਸਟੇਟਸ ਦੇ ਲਈ ਤੁਹਾਡਾ ਜਿਹੜਾ ਇੱਕ ਪ੍ਰੋਪਰ ਮਿਸ਼ਨ ਸਟੇਟਮੈਂਟ ਹੁੰਦੀ ਹੈ, ਗਾਈਡਲਾਈਨਸ ਹੁੰਦੀਆਂ ਨੇ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਸਭ ਦੇ ਭਲੇ ਦਾ ਹੈ। ਔਰ ਜ਼ਾਹਰ ਹੈ ਕਿ ਯੂਕੇ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਉਹ ਕਿਉਂਕਿ ਨਾਨ ਪ੍ਰੋਫਿਟ ਸਟੇਟਸ ਹੁੰਦਾ ਉਹਨਾਂ ਕੋਲ, ਉਹ ਚੈਰਿਟੀ ਕਮਿਸ਼ਨ ਦੇ ਕੋਲ ਰਜਿਸਟਰ ਹੁੰਦੇ ਨੇ ਔਰ ਉਹਨਾਂ 'ਚ ਕੋਈ ਸਿਆਸੀ ਜਾਂ ਪੋਲੀਟੀਕਲ ਲੌਬੀ ਨਹੀਂ ਹੋ ਸਕਦੀ ਜੋ ਉਹਨਾਂ ਦਾ ਪਾਰਟ ਹੁੰਦਾ। ਲੇਕਿਨ ਜਿਹੜਾ ਧਰਮ ਨੂੰ ਤੁਸੀਂ ਜਿਹੜੇ ਤੁਹਾਡੇ ਫੇਥ ਦਾ ਹਿੱਸਾ ਹੈ ਉਸ ਦੇ ਵਿੱਚ ਤਾਂ ਕੋਈ ਰੁਕਾਵਟ ਨਹੀਂ ਬਣ ਸਕਦੇ ਹੋ। ਔਰ ਜ਼ਾਹਰ ਹੈ ਵੀ ਸਿੱਖ ਧਰਮ ਤਾਂ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜਿਆ ਹੋਇਆ ਹੈ ਔਰ ਸਾਡਾ ਤਾਂ ਨਿਸ਼ਾਨ ਸਾਹਿਬ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਸਾਡੀ ਪ੍ਰੇਅਰ ਖਾਲਸਾ ਜੀ ਕੇ ਬੋਲ ਬਾਲੇ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ ਤੇ ਖਾਲਸਾ ਸ਼ੈਲ ਰੂਲ, ਰਾਜ ਕਰੇਗਾ ਖਾਲਸਾ ਸਾਡੀ ਹਰ ਪ੍ਰੇਅਰ ਦਾ ਹਿੱਸਾ ਹੈ। ਸੋ ਜ਼ਾਹਰ ਹੈ ਕਿ ਖਾਲਸਾ ਰਾਜ, ਖਾਲਸਾ ਸੋਵਰਨਿਟੀ, ਖਾਲਿਸਤਾਨ ਇਹ ਸਮਰਥਕ ਨੇ, ਸਮਰਥਕ ਇੱਕ ਅਰਥ ਵਾਲੇ ਨੇ। ਸੋ ਨਤੀਜੇ ਦੇ ਤੌਰ ਦੇ ਉੱਤੇ ਜਦੋਂ ਖਾਸ ਤੌਰ ਤੇ ਜੂਨ 84 ਤੋਂ ਬਾਅਦ ਬਹੁਤ ਸਾਰੇ ਡਾਇਸਪੋਰਾ ਦੇ ਜਿਹੜੇ ਸਿੱਖਾਂ ਦੇ ਗੁਰਦੁਆਰੇ ਸੀ ਉਹਨਾਂ ਦੇ ਵਿੱਚ ਸਿੱਖ ਹੋਮਲੈਂਡ ਖਾਲਿਸਤਾਨ, ਖਾਲਿਸਤਾਨ ਜ਼ਿੰਦਾਬਾਦ, ਜਾਂ ਹੁਣ ਜਿਵੇਂ ਸਰੀ ਗੁਰਦੁਆਰਾ ਸਾਹਿਬ ਉਹਨਾਂ ਨੇ ਰਿਪਬਲਿਕ ਆਫ ਖਾਲਿਸਤਾਨ, ਔਰ ਇਸ ਤੋਂ ਇਲਾਵਾ ਜਿਹੜਾ ਹੈ ਡਿਫਰੈਂਟ ਤਰੀਕਿਆਂ ਦੇ ਨਾਲ ਗੁਰਦੁਆਰਿਆਂ ਦੇ ਲੰਗਰ ਹਾਲ ਦੇ ਵਿੱਚ ਕਈ ਥਾਂ 'ਤੇ ਛੋਟੇ ਕਮਰਿਆਂ ਦੇ ਵਿੱਚ ਖਾਲਿਸਤਾਨ ਦੇ ਸ਼ਹੀਦਾਂ ਦੀਆਂ ਤਸਵੀਰਾਂ, ਔਰ ਬਹੁਤ ਵਾਰੀ ਤੁਹਾਡੀ ਸਟੇਜ ਦੇ ਪਿੱਛੇ ਵੱਡੇ ਤੌਰ ਦੇ ਉੱਤੇ ਜਿਹੜਾ ਬੈਨਰ ਖਾਲਿਸਤਾਨ ਦਾ ਕਈ ਥਾਂ ਪਲੈਕਸ ਦੇ ਰੂਪ ਦੇ ਵਿੱਚ। ਸੋ ਸਲੋ ਦਾ ਗੁਰਦੁਆਰਾ ਉਹਨਾਂ ਪੁਰਾਣਿਆਂ 'ਚੋਂ ਆਇਆ ਜਿੱਥੇ 84 ਤੋਂ ਬਾਅਦ ਹੀ ਪਿਛਲੇ ਲਗਭਗ 40-41 ਸਾਲ ਤੋਂ ਇਹ ਸਾਈਨ ਲੱਗੇ ਸੀ। ਔਰ ਉਸ ਸ਼ਿਕਾਇਤ ਤੋਂ ਬਾਅਦ ਉਹਨੇ ਜਿਹਨੂੰ ਕਹੋ ਕਿ ਵੀ ਪੂਰਾ ਇਨਕੁਆਇਰੀ ਵਾਲਾ ਪਾਰਟ ਸ਼ੁਰੂ ਹੋ ਗਿਆ ਔਰ ਉਹਦੇ 'ਚ ਅੱਡ-ਅੱਡ ਸਿੱਖ ਜਥੇਬੰਦੀਆਂ ਨੇ ਨੁਮਾਇੰਦਗੀ ਦਿੰਦਿਆਂ ਇਹ ਦੱਸਿਆ ਕਿ ਭਾਈ ਇਹ ਤਾਂ ਸਾਡੇ ਧਰਮ ਦਾ ਹਿੱਸਾ, ਜਿਹਨੂੰ ਚੈਰਿਟੀ ਕਮਿਸ਼ਨ, ਹਾਲਾਂ ਇੰਨਾ ਵਕਤ ਨਹੀਂ ਸੀ ਲੱਗਣਾ ਚਾਹੀਦਾ ਪਰ ਇੰਡੀਅਨ ਪ੍ਰੈਸ਼ਰ ਸੀ ਔਰ ਰਿਸ਼ੀ ਸੁਨਕ ਦੀ ਹਕੂਮਤ ਵੇਲੇ ਹੋਇਆ, ਉਹਨਾਂ ਦਾ ਪ੍ਰੈਸ਼ਰ ਵੀ ਚੱਲ ਰਿਹਾ ਹੁੰਦਾ। ਫਾਈਨਲੀ ਉਹਨਾਂ ਨੇ ਦੇਖਿਆ ਕਿ ਵੀ ਇਹ ਸੱਚ ਦਾ ਸੱਚ ਹੀ। ਹੁਣ ਜਿਉਂ ਹੀ ਇਹ ਫੈਸਲਾ ਆਇਆ, ਜ਼ਾਹਰ ਹੈ ਸਿੱਖ ਕੌਮ ਦੇ ਵਿੱਚ ਇੱਕ ਤਸੱਲੀ ਦਾ ਇਜ਼ਹਾਰ ਸੀ ਔਰ ਇਹ ਘੱਟੋ ਘੱਟ ਉਹਨੇ ਕੈਨੇਡਾ, ਅਮਰੀਕਾ ਜਾਂ ਦੂਜੀਆਂ ਥਾਵਾਂ 'ਤੇ ਵੀ ਉਹਨਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਇਹ ਸੀ ਜੀ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ ਜਾਂ ਖਾਲਿਸਤਾਨ ਜ਼ਿੰਦਾਬਾਦ ਨਹੀਂ ਲਿਖਿਆ ਜਾ ਸਕਦਾ। ਲੇਕਿਨ ਦੂਸਰੇ ਪਾਸੇ ਇਹਨੂੰ ਇੰਡੀਅਨ ਸਿਸਟਮ ਨੇ ਕਿਵੇਂ ਲਿਆ, ਉਹਨਾਂ ਦੇ ਮੀਡੀਆ ਨੇ ਕਿਵੇਂ ਲਿਆ, ਉਹ ਤੁਸੀਂ ਉਹਨਾਂ ਦੀਆਂ ਹੈਡਲਾਈਨਸ ਤੋਂ ਅੰਦਾਜ਼ਾ ਲਾ ਸਕਦੇ ਹੋ। ਜਿਵੇਂ ਟਾਈਮਜ਼ ਆਫ ਇੰਡੀਆ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ, ਉਹਨਾਂ ਨੇ ਇਸ ਦਾ ਜਿਹੜਾ ਸਿਰਲੇਖ ਆਪਣੀ ਖਬਰ ਦਾ ਦਿੱਤਾ, ਆਰ ਦਾ ਯੂਕੇ ਐਂਡ ਕੈਨੇਡਾ ਬੈਕਿੰਗ ਦਾ ਖਾਲਿਸਤਾਨ ਕਾਜ਼। ਔਰ ਉਹਦੇ ਜਿਹੜੀ ਉਹਨਾਂ ਨੇ ਖਾਸ ਤੌਰ 'ਤੇ ਪਿਕਚਰ ਲਾਈ, ਜਿਹੜਾ ਜੈਂਟਲਮੈਨ ਹੈ ਉਸਨੇ ਯੂਕੇ ਦੇ ਝੰਡੇ ਵਾਲੀ ਟੀ-ਸ਼ਰਟ ਪਾਈ ਹੋਈ ਹੈ ਜਾਂ ਜੈਕਟ ਪਾਈ ਹੋਈ ਹੈ, ਬੀਬੀ ਨੇ ਜਿਹੜੀ ਸ਼ਰਟ ਪਾਈ ਹੈ ਉਸ ਦੇ ਉੱਤੇ ਕੈਨੇਡਾ ਦਾ ਮੇਪਲ ਲੀਫ ਹੈ ਜਿਹੜਾ ਉਹਨਾਂ ਦਾ ਆਫੀਸ਼ੀਅਲ ਝੰਡੇ ਦੇ ਵਿੱਚ ਹੈ, ਤੇ ਜਿਹੜਾ ਛੋਟਾ ਬੱਚਾ ਚੁੱਕਿਆ ਹੋਇਆ ਜਿਹਦੇ ਸਿਰ ਤੇ ਪਟਕਾ ਹੈ ਉਸ ਦੇ ਨੇ ਜਿਹੜਾ ਹੈ ਉਹ ਖੰਡੇ ਦਾ ਨਿਸ਼ਾਨ ਹੈ। ਹੁਣ ਇਹਨੂੰ ਉਹਨਾਂ ਨੇ ਖੰਡੇ ਨੂੰ ਵੀ ਖਾਲਿਸਤਾਨ ਦੇ ਨਾਲ ਹੀ ਜੋੜਿਆ ਔਰ ਇਹਨਾਂ ਨੂੰ ਇਹ ਦੱਸਦੇ ਆ ਕਿ ਆਰ ਦਾ ਯੂਕੇ ਐਂਡ ਕੈਨੇਡਾ ਬੈਕਿੰਗ ਦਾ ਖਾਲਿਸਤਾਨ ਕਾਜ਼, ਸਵਾਲੀਆ ਨਿਸ਼ਾਨ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਯੂਕੇਜ਼ ਚੈਰਿਟੀ ਕਮਿਸ਼ਨਸ ਅਪਰੂਵਲ ਆਫ ਖਾਲਿਸਤਾਨ ਪਲੇਕਸ at a Gurdwara near London and Canada's tacit support for Khalistan embassy in Surrey reflect a troubling disregard for India's security concerns by Western nations. ਹੁਣ ਉਹ ਕਿਉਂਕਿ ਰਿਪਬਲਿਕ ਆਫ ਖਾਲਿਸਤਾਨ ਲਿਖਿਆ ਉਹਨਾਂ ਨੇ, ਹਾਲਾਂ ਉਹਨਾਂ ਨੇ ਕਿਹਾ ਕੋਈ ਐਮਬੈਸੀ ਨਹੀਂ ਅਸੀਂ ਖੋਲ੍ਹੀ ਹੈ, ਲੇਕਿਨ ਇਹ ਲਫ਼ਜ਼ ਹੀ ਰਿਪਬਲਿਕ ਆਫ ਖਾਲਿਸਤਾਨ ਜਾਂ ਖਾਲਿਸਤਾਨ ਦੀ ਪਲੈਕ
यूके ਦੇ ਗੁਰਦੁਆਰਾ ਉਹ ਇਹ ਕਹਿੰਦੇ ਨੇ ਕਿ ਜੀ ਇਹ ਇੰਡੀਆ ਦੇ ਲਈ ਬੜਾ ਵੱਡਾ ਸਿਕਿਉਰਿਟੀ ਕੰਸਰਨ ਬਣ ਗਿਆ ਹੈ ਕਿ ਵੀ ਇਹ ਜਿਹੜੇ ਵੈਸਟਰਨ ਨੇਸ਼ਨ ਨੇ ਇਹ ਟੈਸਿਟ ਸਪੋਰਟ ਦੇ ਰਹੇ ਨੇ, ਵੀ ਲੁਕਵੇਂ ਢੰਗ ਨਾਲ ਇਨਡਾਇਰੈਕਟ ਸਪੋਰਟ ਜਿਹੜਾ ਹੈ ਉਹ ਖਾਲਿਸਤਾਨ ਦੀ ਕਰ ਰਹੇ ਨੇ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ यूके ਦੀ ਵੀ ਪ੍ਰੈਸ ਰਿਲੀਜ਼ ਹੈ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦੀ ਸ਼ਿਫਟ ਹੈ ਟੂਵਰਡਸ ਕੰਟਰੀਜ਼ ਲਾਈਕ ਰਸ਼ੀਆ, ਚਾਈਨਾ, ਈਰਾਨ, ਇਹਨੂੰ US, ਕੈਨੇਡਾ, ਆਸਟ੍ਰੇਲੀਆ, ਦੂਸਰੀਆਂ ਵੈਸਟਰਨ ਕੰਟਰੀਜ਼ ਨੈਗੇਟਿਵਲੀ ਦੇਖਦੀਆਂ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਆ ਜਿਵੇਂ ਚੈਰਿਟੀ ਕਮਿਸ਼ਨ ਦੀ ਜਿਹੜੀ ਹੈ ਡਿਸੀਜਨ ਮੇਕਿੰਗ ਉਸ ਦੇ ਉੱਤੇ ਜੋ ਇੰਡੀਆ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਔਰ ਇਹ ਐਲੀਗੇਸ਼ਨ ਲਾਇਆ ਕਿ ਜੀ ਜਿਵੇਂ ਬ੍ਰਿਟਨ ਕੋਵਰਟਲੀ ਲੁਕਵੇਂ ਢੰਗ ਨਾਲ ਸਿੱਖ ਸੈਪਰੇਟਿਸਟ ਏਜੰਡਾ ਨੂੰ ਪ੍ਰਮੋਟ ਕਰ ਰਿਹਾ ਹੈ ਔਰ ਇਹ ਇੰਡੀਆ ਨੂੰ ਡਿਵਾਈਡ ਕਰਨਾ ਚਾਹੁੰਦੇ ਨੇ ਔਰ ਇੱਕ ਨਵਾਂ ਨੇਸ਼ਨ ਸੋ ਕਾਲਡ ਖਾਲਿਸਤਾਨ ਕ੍ਰੀਏਟ ਕਰਨਾ ਚਾਹੁੰਦੇ ਨੇ। ਔਰ ਇਸ ਦੇ ਵਿੱਚ ਜਿਹੜੀ ਇਹਨਾਂ ਦਾ ਓਵਰਆਲ ਹੈ ਕਿ ਵੀ ਇੰਡੀਆ ਦਾ ਕੰਸਰਨ ਵੈਸਟ ਪ੍ਰਤੀ ਕਿ ਉਹ ਸੈਪਰੇਟਿਸਟ ਪ੍ਰੋਪੇਗੈਂਡੇ ਨੂੰ ਹਵਾ ਦੇ ਰਹੇ ਨੇ, ਉਹ ਯੂਨਾਈਟਿਡ ਸਟੇਟਸ ਤੋਂ ਬਿਯੋਂਡ ਵੀ ਹੁਣ ਚਲਾ ਗਿਆ ਹੈ। ਬ੍ਰਿਟਨ ਦੇ ਵਿੱਚ ਜਿਹੜੀ ਲੇਟੈਸਟ ਡਿਵੈਲਪਮੈਂਟ ਹੋਈ ਹੈ ਇਹ ਸ਼ੋਅ ਕਰਦਾ ਹੈ ਕਿ ਐਂਟੀ ਇੰਡੀਆ ਐਲੀਮੈਂਟਸ ਉਹਨਾਂ ਨੂੰ ਪ੍ਰੋਟੈਕਸ਼ਨ ਹੈ ਅੰਡਰ ਦਾ ਗਾਈਜ਼ ਆਫ ਰਿਲੀਜੀਅਸ ਫਰੀडम ਕਿ ਧਾਰਮਿਕ ਆਜ਼ਾਦੀ ਦੇ ਨਾਂ ਥੱਲੇ ਆਪਣਾ ਪੋਲੀਟੀਕਲ ਏਜੰਡਾ ਕਰ ਰਹੇ ਨੇ। ਫਿਰ ਉਹਨਾਂ ਨੇ ਬ੍ਰਿਟਿਸ਼ ਚੈਰਿਟੀ ਕਮਿਸ਼ਨ ਦਾ ਖਾਲਿਸਤਾਨ ਦੇ ਮੁੱਦੇ ਤੇ ਸਲੋ ਗੁਰਦੁਆਰੇ 'ਚ ਜਿਹੜੀ ਪਲੈਕ ਹੈ ਉਹਨੂੰ ਜਸਟੀਫਾਈ ਕਰਨ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇੰਡੀਆ ਇਜ਼ ਐਂਗਰਡ ਬਾਈ ਦਿਸ ਰੂਲਿੰਗ which is seen as legitimizing anti-India sentiment inside places of worship ਕਿ ਭਾਰਤ ਨੂੰ ਬਹੁਤ ਗੁੱਸਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਐਂਟੀ ਇੰਡੀਆ ਸੈਂਟੀਮੈਂਟ ਹੈ ਉਹ ਵਰਸ਼ਿਪ ਪਲੇਸਿਸ ਦੇ ਉੱਤੇ ਧਾਰਮਿਕ ਇਬਾਦਤਗਾਹਾਂ ਦੇ ਵਿੱਚ ਵੀ ਉਹ ਉਸ ਨੂੰ ਅਪਰੂਵਲ ਦਿੱਤੀ ਗਈ ਹੈ। ਔਰ ਇਹ 2019 ਦੇ ਵਿੱਚ ਜਿਹੜੀ ਇੱਕ ਜਰਨਲਿਸਟ ਨੇ ਜਿਹੜੀ ਹਿੰਦੂਤਵੀ ਸੀ ਉਹ ਰਿਪੋਰਟ ਕੀਤੀ ਸੀ, ਉਹਦੇ ਤੇ ਬੇਸਡ ਇਹ ਸਾਰਾ ਸਟੋਰੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਚੈਰਿਟੀ ਕਮਿਸ਼ਨ ਨੇ ਆਰਡਰ ਕੀਤਾ ਸੀ ਟਰਸਟੀਆਂ ਨੂੰ ਕਿ 10 ਮਾਰਚ 2025 ਤੱਕ ਉਸ ਪਲੈਕ ਨੂੰ ਲਾ ਦਿੱਤਾ ਜਾਏ। ਇਹ ਪਹਿਲਾਂ ਚੈਰਿਟੀ, ਲੇਕਿਨ ਉਹਨਾਂ ਨੇ ਕਿਹਾ ਵੀ ਇਸ ਆਰਡਰ ਨੂੰ ਇਗਨੋਰ ਕੀਤਾ ਗਿਆ। ਹੁਣ ਕਮਿਸ਼ਨ ਨੇ ਆਪਣਾ ਫੈਸਲਾ ਰਿਵਰਸ ਕਰਕੇ ਇਹ ਕਿਹਾ ਕਿ ਵੀ ਇਹ ਜਿਹੜਾ ਖਾਲਿਸਤਾਨ ਹੈ ਇਹਦਾ ਰਿਲੀਜੀਅਸ ਔਰ ਪੋਲੀਟੀਕਲ ਇਹ ਸਿੱਖ ਆਈਡੀਓਲੋਜੀ ਦਾ ਹਿੱਸਾ ਹੈ ਔਰ ਇਹ ਪਲੈਕ ਉੱਥੇ ਰਹਿ ਸਕਦੀ ਹੈ। ਕਮਿਸ਼ਨ ਨੇ ਆਪਣੇ ਫੈਸਲੇ ਦੀ ਜਸਟੀਫਿਕੇਸ਼ਨ ਇਹ ਕੀਤੀ ਹੈ ਕਿ ਅਸੀਂ ਰਿਲੀਜੀਅਸ ਜਿਹੜੇ ਆਬਜੈਕਟਿਵਸ ਨੇ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਔਰ ਉਹਨਾਂ ਨੇ ਕਮਿਸ਼ਨ ਦੀ ਸਪੋਕਸਪਰਸਨ ਨੇ ਕਿਹਾ ਸਾਰੀ ਐਵੀਡੈਂਸ ਨੂੰ ਦੇਖ ਕੇ ਕਿ ਵੀ ਇਹ ਜਿਹੜੇ ਬੋਰਡ ਡਿਸਪਲੇ ਕੀਤੇ ਗਏ ਨੇ ਇਹ ਚੈਰੀਟੇਬਲ ਪਰਪਸਿਸ ਦੇ ਲਈ ਨੇ। ਔਰ ਪ੍ਰੋ ਖਾਲਿਸਤਾਨ ਸਿੱਖ ਫੈਡਰੇਸ਼ਨ ਨੇ ਇਹ ਕਿਹਾ ਕਿ ਖਾਲਿਸਤਾਨ ਦਾ ਮਤਲਬ ਹੁੰਦਾ ਹੈ ਪਿਓਰ ਲੈਂਡ ਔਰ ਇਸ 'ਤੇ ਇਨਸਿਸਟ ਕੀਤਾ ਕਿ ਇਹ ਖਾਲਿਸਤਾਨ ਜ਼ਿੰਦਾਬਾਦ ਤੋਂ ਵੱਖਰਾ ਹੈ। ਔਰ ਗੁਰਦੁਆਰੇ ਦੇ ਆਪਣੇ ਸਟਾਫ ਨੇ ਐਡਮਿਟ ਕੀਤਾ ਕਿ ਜੀ ਇਹ 50 ਸਾਲਾਂ ਤੋਂ ਇਹ ਜਿਹੜੀ ਪਲੈਕ ਹੈ ਇਹ ਦਿਖਾਈ ਜਾ ਰਹੀ ਹੈ ਔਰ ਜਿਹੜੀ ਇਸ ਥਾਂ ਦੇ ਉੱਤੇ ਆ। ਉਹਨਾਂ ਨੇ ਕਿਹਾ ਜੀ ਇਸ ਦਾ ਹੁਣ ਨਤੀਜਾ ਇਹ ਹੈ ਕਿ ਖਾਲਿਸਤਾਨ ਦੇ ਜਿਹੜੇ ਬੋਰਡ ਨੇ ਉਹ ਬਰਮਿੰਗਮ, ਡਰਬੀ, ਲਿਸਟਰ, ਲੰਡਨ ਸਾਰੀਆਂ ਥਾਵਾਂ 'ਤੇ ਪਹਿਲਾਂ ਹੀ ਲੱਗੇ ਹੋਏ ਨੇ ਔਰ ਹੁਣ ਅੱਗੋਂ ਇਸ ਦੀ ਐਨਕਰੇਜਮੈਂਟ ਹੋਏਗੀ। ਸੋ ਜਿਹੜਾ ਇਹਨਾਂ ਦਾ ਭਾਰਤੀ ਹਕੂਮਤ ਦਾ ਇਹ ਯਤਨ ਸੀ ਕਿ ਗੁਰਦੁਆਰਿਆਂ ਦੇ ਏਜੰਡੇ ਨੂੰ ਉਹ ਡਿਫਾਈਨ ਕਰਨਗੇ ਕਿ ਗੁਰਦੁਆਰਿਆਂ 'ਚ ਸਿੱਖ ਕੀ ਇਮੇਜ ਡਿਸਪਲੇ ਕਰ ਸਕਦੇ ਨੇ, ਕੀ ਗੱਲ ਕਰ ਸਕਦੇ ਨੇ। ਉਹ UK ਚੈਰਿਟੀ ਕਮਿਸ਼ਨ ਨੇ ਜੇ ਹੁਣ ਠੀਕ ਫੈਸਲਾ ਦਿੱਤਾ ਹੈ ਆਪਣੇ ਫੈਸਲੇ ਨੂੰ ਰਿਵਰਸ ਕਰਕੇ, ਤਾਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ UK ਔਰ ਕੈਨੇਡਾ ਵੀ ਜਿਹੜਾ ਉਹ ਖਾਲਿਸਤਾਨ ਦੀ ਇਨਡਾਇਰੈਕਟਲੀ ਮਦਦ ਕਰ ਰਹੇ ਨੇ। ਵੈਸੇ ਅਸੀਂ ਕਹਿੰਦੇ ਹਾਂ ਆਮੀਨ ਕਰੋ ਮਦਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ
ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਐਨੂਅਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਭਾਰਤੀ ਏਜੰਸੀਆਂ ਨੇ ਆਪਣੇ ਸੈਟ ਏਜੰਡੇ ਅਨੁਸਾਰ ਬਾਬਸ ਮੰਦਰ ਗ੍ਰੀਨਵੁੱਡ ਇੰਡੀਆਨਾ ਨੂੰ ਗ੍ਰੈਫਿਟੀ ਨਾਲ ਬੇਅਦਬ ਕੀਤਾ ਹੈ ਅਤੇ ਇਸ ਨੂੰ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਚੌਥੀ ਵਾਰ ਅਮਰੀਕਾ ਵਿੱਚ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਨਿਖਿਲ ਗੁਪਤਾ ਦੀ ਪੇਸ਼ੀ ਸੀ ਨਿਊਯਾਰਕ ਕੋਰਟਸ, ਜਿਹੜੀ ਕਿ ਜਿਸ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿ ਇੱਕ ਪਾਸੇ ਨਿਖਿਲ ਗੁਪਤਾ ਜਿਹੜਾ ਉਹ ਇਹ ਡਰਾਮਾ ਕਰਦਾ ਸੀ ਕਿ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਔਰ ਜਿਹੜਾ ਇੰਟਰਪ੍ਰੀਟਰ ਟਰਾਂਸਲੇਟਰ ਮਿਲੇ, ਔਰ ਇਹ ਸਾਹਮਣੇ ਆਇਆ ਕਿ ਜਦੋਂ ਚੈੱਕ ਰਿਪਬਲਿਕ ਦੇ ਵਿੱਚ ਇਸ ਦੀ ਅਰੈਸਟ ਹੋਈ ਤੇ 4 ਕਿਤਾਬਾਂ ਅੰਗਰੇਜ਼ੀ ਦੀਆਂ ਇਸ ਦੇ ਕੋਲ ਸਨ, ਜਿਨ੍ਹਾਂ 'ਚ ਦਾ ਅਲਕੈਮਿਸਟ ਔਰ ਰੋਬਿਨ ਸ਼ਰਮਾ ਦੀ ਦਾ ਮੰਕ ਹੂ ਸੋਲਡ ਹਿਜ਼ ਫੈਰਾਰੀ ਔਰ ਥਿੰਕਿੰਗ ਈਸਟ ਸਲੋ ਥਿੰਕਿੰਗ ਫਾਸਟ ਸਲੋ, ਔਰ ਇੱਕ ਕਿਤਾਬ ਹੋਰ ਹੈ ਹਾਊ ਸਟਰੋਂਗ ਇਜ਼ ਇੰਡੀਆਜ਼ ਇਕੋਨਮੀ। ਸੋ ਇਹ ਇਸ ਲਈ ਜ਼ਰੂਰੀ ਹੈ ਸਮਝਣਾ ਕਿ ਵੀ ਕਿਸ, ਔਰ ਇਹ ਚਾਰੋਂ ਹੀ ਬੜੀਆਂ ਸਟੈਂਡਰਡ ਕਿਤਾਬਾਂ ਨੇ। ਸੋ ਨਿਖਿਲ ਗੁਪਤਾ ਕੋਈ ਮਾੜਾ ਮੋਟਾ ਕ੍ਰਿਮੀਨਲ ਡਰੱਗ ਵੇਚਣ ਵਾਲਾ ਨਹੀਂ ਹੈ, ਇਹ ਰਾਹ ਦੇ ਉਹਨਾਂ ਖਾਸ ਚੋਂ ਹੈ ਔਰ ਇਹ ਆਪਣੇ ਆਪ 'ਚ ਸਾਹਮਣੇ ਆਇਆ ਔਰ ਕਿਸ ਲੈਵਲ ਦਾ ਇਹ ਝੂਠ ਬੋਲਦਾ ਰਿਹਾ। ਔਰ ਉਹਨਾਂ ਦੀ ਸਾਈਡ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਉਹਨੇ ਆਪਣੇ ਬਿਆਨ ਦਿੱਤੇ, ਉਹਨੂੰ ਉਦੋਂ ਪਤਾ ਨਹੀਂ ਸੀ ਕਿ ਉਹਦੇ ਕੋਲ ਸਾਇਲੈਂਟ ਰਹਿਣ ਦਾ ਹੱਕ ਵੀ ਹੈ। ਸੋ ਇੱਕ ਪਾਸੇ ਤਾਂ ਇਹ ਆਪਣੀ ਥਾਂ ਤੇ ਚੱਲ ਰਿਹਾ ਔਰ ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ ਫੈਕਟ ਰਿਵੀਲ ਹੋਣਗੇ, ਇੰਡੀਅਨ ਏਜੰਸੀ ਰਾਹ ਦਾ ਜਿਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਡਾਇਸਪੋਰਾ ਸਿੱਖਾਂ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਨੂੰ ਕੁਚਲਣ ਦਾ ਜਿਹੜਾ ਫਾਈਨਲ ਸੋਲੂਸ਼ਨ ਲੱਭਿਆ ਵੀ ਇਹਨਾਂ ਨੂੰ ਮੁਕਾ ਦਿੱਤਾ ਜਾਏ, ਉਹਦੇ ਤਾਂ ਨਾਕਾਮਯਾਬ ਹੋਏ ਨੇ। ਦੂਸਰੇ ਪਾਸੇ ਇਸ ਦੇ ਨਾਲ ਕਿਉਂਕਿ ਹਰਦੀਪ ਸਿੰਘ ਨਿੱਜਰ ਜਾਂ ਜਿਹੜੇ ਉਹਨਾਂ ਦੇ ਟਾਰਗੇਟਡ ਲੋਕ ਨੇ, ਉਹਨਾਂ ਦਾ ਮੇਨ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਰੈਫਰੈਂਡਮ ਕੈਨੇਡਾ ਦੇ ਮੇਨ ਕਨਵੀਨਰ ਸਨ ਔਰ ਇਸ ਪੀਰੀਅਡ 'ਚ ਅਸੀਂ ਇਹ ਕੈਨੇਡਾ 'ਚ ਵੀ, UK 'ਚ ਵੀ, ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਿਆ ਕਿ ਜਦੋਂ ਰੈਫਰੈਂਡਮ ਹੁੰਦਾ ਉਹਦੇ ਨੇੜੇ ਤੇੜੇ ਮੰਦਰਾਂ ਦੇ ਉੱਤੇ ਗ੍ਰੈਫਿਟੀ ਦਾ ਇੱਕ ਡਰਾਮਾ ਕੀਤਾ ਜਾਂਦਾ ਜੀ, ਉੱਤੇ ਤੇ ਐਂਟੀ ਹਿੰਦੂ ਕੁਛ ਲਿਖ ਦਿੱਤਾ, ਖਾਲਿਸਤਾਨ ਜ਼ਿੰਦਾਬਾਦ ਲਿਖ ਦਿੱਤਾ। ਦੂਸਰਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਪੁਲਿਸ ਦੇ ਰਾਹੀਂ ਸਾਹਮਣੇ ਆਇਆ ਸੀ ਕਿ ਵੀ ਇਹ ਇਹਨਾਂ ਦਾ ਆਪਣਾ ਹੀ ਕੰਮ ਹੈ ਅੰਦਰੂਨੀ ਔਰ ਉਹ ਸਾਰੇ ਦੇ ਵਿੱਚ ਕੈਮਰੇ ਆਪ ਹੀ ਬੰਦ ਕਰ ਦਿੰਦੇ ਨੇ। ਹੁਣ ਜਿਹੜੇ ਬੈਪਸ ਟੈਂਪਲ ਨੇ, ਇਹ ਮੇਨ ਸਟ੍ਰੀਮ ਹਿੰਦੂ ਮਤ ਨੂੰ ਯਕੀਨ ਕਰਨ ਵਾਲਾ, ਇਹ ਹਮੇਸ਼ਾ ਹੀ ਮੈਨੂੰ ਕਦੇ ਭੁਲੇਖਾ ਨਹੀਂ ਰਿਹਾ ਹੈ ਵੀ ਇਹ ਰਾਹ ਦੇ ਜਾਂ ਹੀ ਜਿਹੜੀਆਂ ਨੇ ਸਪਾਈਂਗ ਏਜੰਸੀਜ਼ ਨੇ ਆਪਣੇ ਟੈਂਪਲ ਸਥਾਪਿਤ ਕੀਤੇ ਹੋਏ ਨੇ, ਕਿਉਂਕਿ ਮਜ਼ਹਬੀ ਜਿਹੜਾ ਬਾਣੇ ਦੇ ਵਿੱਚ ਕਿਤੇ ਵੀ ਇਨਫਿਲਟਰੇਟ ਕਰਨਾ ਸੌਖਾ ਹੁੰਦਾ। ਜਿਵੇਂ ਇੱਕ ਜ਼ਮਾਨੇ 'ਚ ਭਾਰਤ ਨੇ ਇਲਜ਼ਾਮ ਲਾਇਆ ਸੀ ਕਿ ਆਨੰਦ ਮਾਰਗ ਇੱਕ ਕਲਟ ਸੀ, ਬਿਹਾਰ 'ਚੋਂ ਸ਼ੁਰੂ ਹੋਇਆ, ਇਹਨਾਂ ਦੇ ਬਹੁਤ ਵਧੀਆ ਸਕੂਲ ਵੀ ਸੀ, ਲਾਲ ਜੇ ਬਾਣੇ ਪਾਉਂਦੇ ਸੀ, ਦਾੜੀ ਰੱਖੀ ਹੁੰਦੀ ਸੀ,
ਭਗਵੇ ਰੰਗ ਦੀ ਪੱਗ, ਬਹੁਤ ਸੋਹਣੀ ਅੰਗਰੇਜ਼ੀ ਬੋਲਣ ਵਾਲੇ, ਔਰ ਬਹੁਤ ਵਧੀਆ ਇਹਨਾਂ ਦੇ ਸਕੂਲ। ਔਰ ਇਹ ਸੀ ਕਿ ਜੀ ਆਨੰਦ ਮਾਰਗ CIA ਨੇ ਖੜੇ ਕੀਤੇ ਨੇ। ਕਿੰਨਾ ਉਹਨਾਂ ਦਾ ਜਿਹੜਾ ਮੁਖੀ ਸੀ ਉਹਨੂੰ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਉਹਨਾਂ ਨੇ ਜੇਲ੍ਹ 'ਚ ਵੀ ਪਾਇਆ ਔਰ ਦੂਸਰਾ ਹੋਇਆ। ਔਰ ਈਵਨ ਜਿਹੜਾ ਇੱਕ ਪੱਪੂ ਯਾਦਵ, ਬੜਾ ਇਹਨਾਂ ਦਾ MP ਵੀ ਰਿਹਾ ਹੈ, ਲਾਲੂ ਯਾਦਵ ਦੀ ਪਾਰਟੀ ਤੋਂ, ਜੇਲ੍ਹ 'ਚ ਵੀ ਰਿਹਾ, ਉਹ ਆਨੰਦ ਮਾਰਗ ਦਾ ਹੀ ਹਿੱਸਾ ਸੀ। ਸੋ ਇਵੇਂ ਹੀ ਇਹ ਜਿਹੜੇ BAPS BAPS ਇਹਦਾ ਲੰਬਾ ਚੌੜਾ ਨਾਮ ਬਣਦਾ ਹੈ, ਐਬਰੀਵੇਸ਼ਨ ਹੈ, ਉਹਦੇ ਮੰਦਰਾਂ 'ਚ ਜਿਹੜੀ ਹੈ ਜਦੋਂ ਰੈਫਰੈਂਡਮ ਹੁੰਦਾ ਹੈ ਉਸ ਦੇ ਨੇੜੇ ਤੇੜੇ ਕਰਦੇ ਨੇ। ਅੱਜ ਦੀ ਮੇਨ ਖਬਰ ਕਿ ਗ੍ਰੀਨਵੁੱਡ ਇੰਡੀਆਨਾ ਦੇ BAPS ਮੰਦਰ ਦੇ ਉੱਤੇ ਹੁਣ ਦੱਸਿਆ ਨਹੀਂ ਗਿਆ ਵੀ ਕੀ ਲਿਖਿਆ ਕਿ ਜੀ ਐਂਟੀ ਹਿੰਦੂ ਗ੍ਰੈਫਟੀ, ਔਰ ਉਸ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਈਵਨ ਕਾਂਗਰਸਮੈਨ ਜਿਹੜੇ ਨਿਊਯਾਰਕ ਤੋਂ ਰਿਪਰੈਜ਼ੈਂਟ ਕਰਦਾ ਹੈ ਉਸ ਨੇ ਵੀ ਇਸ ਨੂੰ ਕੰਡੈਮ ਕੀਤਾ ਕਿ ਜੀ BAPS ਮੰਦਰ ਥੈਂਕਸ US ਕਾਂਗਰਸਮੈਨ ਫॉर ਕੰਡੈਮਿੰਗ ਡੈਸੀਕ੍ਰੇਸ਼ਨ ਆਫ ਪ੍ਰੈਮਿਸਿਸ। ਔਰ ਇਹ ਸਵਾਜ਼ੀ ਕਾਂਗਰਸਮੈਨ ਟੌਮ ਸਵਾਜ਼ੀ ਜਿਹੜਾ ਵੋਕਲ ਸਿੱਖਾਂ ਦਾ ਵੀ ਹਮਦਰਦ ਹੈ, ਉਹਨੂੰ ਉਹਨਾਂ ਨੇ ਅਪਰੋਚ ਕੀਤਾ ਹੋਣਾ ਜੀ। ਦੇਖੋ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਰਿਲੀਜੀਅਸ ਥਾਵਾਂ ਦੇ ਉੱਤੇ, ਔਰ ਜਿਹੜੇ ਵੀ ਕਰਨ ਵਾਲੇ ਨੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਏ ਔਰ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ। ਔਰ ਨਾਲ ਦੀ ਨਾਲ ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਰਣਧੀਰ ਜੈਸਵਾਲ ਨੇ ਵੀ ਕਿਹਾ ਕਿ ਜੀ ਇਹ ਅਟੈਕ ਡੈਸਪੀਕੇਬਲ ਹੈ। ਲੋਕਲ ਅਥਾਰਟੀਜ਼ ਨੂੰ ਕਿਹਾ ਕਿ ਸਟ੍ਰਿੰਜੈਂਟ ਐਕਸ਼ਨ ਲਿਆ ਜਾਏ। ਔਰ ਇਹ ਚੌਥੀ ਵਾਰ ਹੋ ਗਿਆ ਹੈ ਜਿਹੜਾ ਇਸ ਸਾਰੇ ਦੇ ਉੱਤੇ ਹੋਇਆ। ਸੋ ਹੁਣ ਤਾਂ ਈਵਨ ਮੇਰਾ ਖਿਆਲ ਹੈ ਵੀ ਅਮਰੀਕਾ ਦੀਆਂ ਏਜੰਸੀਜ਼ ਨੂੰ ਵੀ ਉਹ ਰਿਐਕਟ ਨਹੀਂ ਕਰਦੇ ਆ, ਸੁਣ ਲੈਂਦੇ ਨੇ ਗੱਲ। ਉਹਨਾਂ ਨੂੰ ਇਹ ਸਮਝ ਆ ਗਈ ਹੈ ਵੀ ਇਹਨਾਂ ਦਾ ਆਪਣਾ ਕੰਮ ਹੀ ਹੈ, ਔਰ ਇਹਨਾਂ ਨੇ ਅਜੇ ਕਿਉਂਕਿ ਵਿੱਚ 3-4 ਦਿਨ ਰਹਿੰਦੇ ਨੇ, ਕੋਈ ਹੈਰਾਨੀ ਨਹੀਂ ਹੋਏਗੀ ਕਿ ਕੋਈ ਹੋਰ ਇਸ ਕਿਸਮ ਦੀ ਇਹ ਘਟੀਆ ਹਰਕਤ ਕਰਕੇ ਵੀ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਸਕਦੇ ਨੇ, ਤਾਂ ਕਿ ਜਿਹੜਾ ਜਿੱਥੇ ਇੱਕ ਪਾਸੇ ਲਾ ਐਨਫੋਰਸਮੈਂਟ ਏਜੰਸੀਆਂ ਨੂੰ ਇਹ ਹੋਏ ਕਿ ਦੇਖੋ ਜੀ ਇਹ ਤਾਂ ਇਸ ਕਿਸਮ ਦਾ ਵੈਂਡਲਿਜ਼ਮ ਕਰਨ ਵਾਲੇ ਨੇ ਜਾਂ ਡੈਸੀਕ੍ਰੇਟ ਕਰਨ ਵਾਲੇ ਨੇ, ਤੇ ਦੂਸਰੇ ਪਾਸੇ ਜਿਹੜਾ ਹੈ ਇਹ ਇੱਕ ਸਨਸਨੀ ਵੀ ਕ੍ਰੀਏਟ ਹੋਏ। ਔਰ ਜਿਹੜੀ ਅਸਲੀ ਸਿੱਖਾਂ ਦੀ ਡੈਡੀਕੇਸ਼ਨ ਹੈ ਕਿ ਉਹਨਾਂ ਨੇ ਖਾਲਿਸਤਾਨ ਦੇ ਲਈ ਆਪਣੀ ਜਿਹੜੀ ਹੈ ਉਹ ਰਾਏ ਦੇਣੀ ਹੈ ਵੋਟ ਰਾਹੀਂ, ਉਸ ਦੇ ਰਾਹ ਦੇ ਵਿੱਚ ਵੀ ਰੁਕਾਵਟ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਬਾਸਨ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਆਪਾਂ ਮੈਸੇਜ ਸਾਡੇ ਕੋਲ ਪਹਿਲਾਂ ਨਿਹੰਗ ਸਿੰਘ ਜੀ ਦਾ ਤੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੋਨਮਾਲ ਜੀ, ਮਨਜੋਰ ਕੋਹਨੂਰ ਜੀ, ਸੁਖਜੀਵਨ ਬੱਚੂ ਜੀ, ਬ੍ਰਹਮਲੀਨ ਜੀ, ਮੁਹੰਮਦ ਜਾਕੂਬ ਜੀ, ਇਹ ਸਾਨੂੰ ਕਹਿੰਦੇ ਵੈਲਕਮ ਅਗੈਨ ਡਾਕਟਰ ਸਾਹਿਬ। ਔਰ मोहतरमा नीलम साहिबा, वक्त कम है और मुकाबला कहते सख्त है शुरू है और सुना है कहते हैं कि पाकिस्तान और ईरान और US के दरमियान जो बहुत बड़ी जंग होने जा रही है। और फिर जंग नहीं होंदी, तुसी फिक्र ना करो, समझौते ही होंगे। अनुपा जी और तरलोचन कौर जी भी और इसी तरह हाँ जी, फिर जसवीर सिंह बरार जी भी, फिर हाँ जी तरलोचन कौर जी कहते प्लीज़ डोंट फॉरगेट टू प्रेस लाइक एंड शेयर। और फिर भैन जी बहुत बहुत शुक्रिया। असी बहुत बार देखते हैं भी इस तो पता नहीं क्यों अपने बंदियां नूं इहदी अहमियत का एहसास नहीं है कि की। अदरवाइज जे 300-400 बंदा लाइव देख रहा होए तो अगों जे उन्हां दे 10-15 लिंक भी ने उन्होंने शेयर करो, लाइक करो, इहदे च तां कोई पैसे नहीं लगते हैं। बिल्कुल। और लुफी जी, सरदार साहब जी भी, नरिंदर सिंह जी वी विल गेट खालिस्तान टुडे और टुमारो। और अमरजीत सिंह सैनी जी भी, टोचा सिंह जी भी, फिर इसी तरह नताशा मलिक जी भी, कहते डॉक्टर साहब गुड एनालिसिस। और इंद्रजीत सिंह संधू जी भी, शुक्रिया नताशा जी, हाँ जी। और अमन सिंह खालसा जी भी, कुलदीप कौर जी भी, निहंग सिंह जी कहते तरथली जी, और नरिंदर सिंह जी भी, निर्भय सिंह जी भी, और फिर इस तरह राजविंदर कौर जी भी, जायद अली जी भी, और निहंग सिंह जी ने कहा कि तरथली, हाँ जी। सो ਹੁਣ ਤੁਹਾਡੇ ਕਹਿਣ ਨੇ ਵੀ ਤਰਥਲੀ ਮਚਾਤੀ। हाँ जी, राजविंदर कौर जी भी, और इसी तरह हाँ जी। फिर बिलाल अहमद जी भी सानू लाहौर तो हलो कहते ने और कहते ने कि इत्थे जिहड़ा है शाइनिंग मॉर्निंग है। चलो एंजॉय द मॉर्निंग, कॉफी पियो या लस्सी पियो। हाँ जी। जून 84 अखी देखे मजर खालसा जिंदाबाद कहते ने। और मिश्रा सिंह जी भी, और जसवीर सिंह जी भी, और गुरप्रकाश सिंह जी भी, इंद्रजीत कौर जी भी, बिलाल अहमद जी भी, ये कहते हैं कि डॉक्टर साहब रब ना करे कि जड़े
जड़े एटम चले और पाकिस्तान पर अगर इंडिया शरी करे तो फिर क्या ओपोजिशन जड़ी है बचे हुए और हाउ कहते ने कि नो ह्यूमैनिटी इज़ द ब्यूटीफुल फैक्ट ऑफ लाइफ। नहीं ਤੁਸੀਂ ਬਿਲਾਲ ਜੀ ਠੀਕ ਕਹਿ ਰਹੇ ਹੋ, ਇਸ ਲਈ ਅਸੀਂ ਗॉड ਫॉरबिड ਕਦੇ ਐਸਾ ਹੋਏ, ਲੇਕਿਨ ਜਦੋਂ ਇਸ ਕਿਸਮ ਦੇ ਗੈਰ ਜ਼ਿੰਮੇਵਾਰ ਲੋਕ ਜਿਵੇਂ ਨਿਊਕਲੀਅਰ ਦੇ ਉੱਤੇ ਡਾਂਸ ਕਰ ਰਹੇ ਸੀ ਔਰ ਇਹੀ ਬਾਹਰਲਿਆਂ ਨੇ ਕਿਹਾ ਸੀ ਵੀ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਤਬਾਹੀ ਦਾ ਸਮਾਨ ਹੈ। ਹਾਂਜੀ, ਰੱਬ ਨਾ ਕਰੇ ਕਦੇ ਐਸਾ ਹੋਏ, ਸਭ ਦੀ ਤਬਾਹੀ ਹੋਏਗੀ। जज्बाती बंदा जी भी और बिलाल अहमद जी कहते हैं डॉक्टर साहब यूएसए दुनिया का बादशाह है, क्या अमेरिका को पता नहीं कि इंडिया ने पहलगाम में खुद ड्रामा किया है और CIA के पास सारी इन्फॉर्मेशन है, मोदी बड़े चौक में लगा हुआ है। ਨਹੀਂ, ਇਸੇ ਲਈ ਤਾਂ ਅਮਰੀਕਾ ਨੇ ਇੰਡੀਆ ਦੇ ਨੈਰੇਟਿਵ ਨੂੰ ਨਹੀਂ ਮੰਨਿਆ। ਉਹਨਾਂ ਨੇ ਕਿਹਾ ਕਿ ਵੀ ਇਹ ਮੈਂ ਪਾਕਿਸਤਾਨ ਦੇ ਉੱਤੇ हमला करने का बहाना बनाया, दैट इज़ वाई दे हैव स्टूड बाई पाकिस्तान। मियाँ सरवर जी कहते डॉक्टर साहब सलाम, आई एम सो हैप्पी माई ड्रीम ऑफ खालिस्तान लुक्स ए रियलिटी वेरी सून इंशाल्लाह। बाबा गुरु नानक साहब मस्ट बी वेरी प्राउड टू। और बहुत शुक्रिया सरवर जी, काफ़ी देर बाद तुसी आए हो और तुहाड़ियां शुभ कामनावां हमेशा ही सानू हौसला दिंदियां ने। बिल्कुल। कमलजीत सिंह जी भी सो कॉल्ड कहते अकाली जस्ट प्लेइंग ड्रामा और डांसिंग बट मदारी और DJ इज हिडन बिहाइंड, सो ऑल सिख मस्ट अंडरस्टैंड दिस एंड डोंट गेट एक्साइटेड। ਕਮਲਜੀਤ ਸਿੰਘ ਜੀ, ਕੱਲ੍ਹ ਵੀ ਅਸੀਂ ਇਸ ਦੇ ਉੱਤੇ ਸੈਗਮੈਂਟ ਕੀਤਾ ਸੀ ਔਰ ਅਸੀਂ ਇਹ ਕਿਹਾ ਸੀ ਕਿ ਵੀ ਇਨ ਦਾ ਐਂਡ ਆਫ ਦਾ ਡੇ ਅਮਿਤ ਸ਼ਾਹ ਦਾ ਜਿਹੜਾ ਚੋਲਾ ਹੈ ਉਸ ਦੀਆਂ ਲੀਰਾਂ ਹੀ ਹਰ ਇੱਕ ਨੇ ਫੜੀਆਂ ਹੋਈਆਂ ਨੇ ਔਰ ਖੇਡ ਉਹੀ ਖੇਡ ਰਹੇ ਨੇ ਔਰ ਪੰਥਕ ਵੋਟ ਨੂੰ ਡਿਵਾਈਡ ਕਰਨਾ, ਸਿੱਖਾਂ 'ਚ ਕਨਫਿਊਜ਼ਨ ਪੈਦਾ ਕਰਨਾ, ਭੰਬਲ ਭੂਸਾ ਪੈਦਾ ਕਰਨਾ, ਉਸ 'ਚ ਕਾफ़ੀ हद तक वो कामयाब भी ने। बिलाल जी कहते हैं डॉक्टर साहब गालिब साहब का एक शेर याद आया, बी खुदी बी सबब नहीं गालिब, कुछ तो है जिसकी पर्दादारी है। और डॉक्टर साहब अब तो बीइंग पाकिस्तानी मुझे ट्रंप चाचा का पाकिस्तान के लिए लव से डर सा लग रहा है। देखो बिलाल साहब, गल तो तुहाडी बिल्कुल दुरुस्त है, गालिब ने भी बिल्कुल ठीक निशाने ते तीर मारिया। अमरीकन खुद ही कहते हैं भी देयर इज़ नो फ्री लंच लेकिन बहुत वारे हुंदा है भी जदों दोनों के इंटरस्ट मिल रहे होण और उहदे च दोनों का फायदा हो रहा होए तो फिर वो जफ्फी भी पै जाती है, लेकिन इतबार नहीं करना चाहिए किसी का भी। देयर इज़ नो फ्री लंच। गालिब ने भी ठीक किया। बिल्कुल। बलजीत वैद जी भी और बलिहार सिंह कंग जी भी सब का बहुत बहुत शुक्रिया। सो इस दिन अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते अपना सुना गया दो। देखते रहो TV 84 बुला दिओ फतेह। वाहिगुरू जी का खालसा वाहिगुरू जी की फतेह। रब राखा।